ਹਾਂਜੀ ਦੋਸਤੋ, ਬੁੱਧਵਾਰ ਦੀ ਸ਼ਾਮ ਤੁਹਾਡੇ ਨਾਮ ਪ੍ਰੋਗਰਾਮ ਆ ਜੀ ਸਾਡੇ ਮਸਲੇ ਸਾਡੇ ਹੱਲ। ਤੇ ਮੈਂ ਦੇਵ ਸਿੱਧੂ ਤੇ ਮੇਰੇ ਨਾਲ ਦਲਜੀਤ ਸਿੰਘ ਜੀ ਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਤੇ ਗੱਲਾਂ ਬਾਤਾਂ ਅਸੀਂ ਉਹੀ ਕਰਦੇ ਹਾਂ ਜੋ ਇਸ ਵਕਤ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ, ਖਬਰਾਂ ਹੁੰਦੀਆਂ, ਤੁਹਾਡੇ ਸਾਡੇ ਸ਼ਹਿਰ ਦੀਆਂ ਖਬਰਾਂ ਹੁੰਦੀਆਂ, ਉਹਨਾਂ ਦੇ ਵਿਚਾਰ ਵਟਾਂਦਰੇ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਅਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਆ ਟਿੱਪਣੀਆਂ ਆ, ਸਵਾਲ ਆ, ਉਹ ਵੀ ਲੈ ਜਾਂਦੇ, ਉਹਨਾਂ ਦੇ ਵਿਚਾਰ ਚਰਚਾ ਹੁੰਦੀ ਆ। ਇੱਕ ਵਾਰ ਫਿਰ ਤੋਂ ਮੈਂ ਅਪੀਲ ਕਰੂੰਗਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਕਰਨ ਲਈ ਆਪਣੀ ਟਿੱਪਣੀ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਤੁਸੀਂ ਕਾਲ ਕਰਕੇ ਸਾਡੇ ਨਾਲ ਆਪਣੀ ਗੱਲ ਰੱਖ ਸਕਦੇ ਹੋ। ਇਸ ਲਈ ਮੈਂ ਇੱਕ ਵਾਰ ਨੰਬਰ ਜ਼ਰੂਰ ਦੱਸ ਦੇਵਾਂ। ਨੰਬਰ ਹੈ ਜੀ 35589436 35589436। ਉਹਦੇ ਵਿੱਚ ਤੁਸੀਂ ਆਪਣਾ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਜੀ ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਅਤੇ ਸਤਿ ਸ਼੍ਰੀ ਅਕਾਲ ਸਾਰੇ ਇੰਡਸਟਰੀ ਵੀ ਦੇਖ ਰਹੇ ਦਰਸ਼ਕਾਂ ਨੂੰ। ਅਤੇ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਦਲਜੀਤ ਜੀ ਅੱਜ ਚਮਕੌਰਾਂ ਪੈਂਦੀਆਂ, ਪਤਾ ਨਹੀਂ ਰੰਗ ਦੀਆਂ ਪੈ ਰਹੀਆਂ ਕਿ ਕੋਟ ਦੀਆਂ ਪੈ ਰਹੀਆਂ, ਦੋਵੇਂ ਚਮਕ ਰਹੇ ਹੋ ਤੁਸੀਂ। ਕੋਟ ਦੀਆਂ ਹੀ ਪੈਂਦੀਆਂ ਹੋਣੀਆਂ। ਹੋਰ ਸੁਣਾਓ ਕੀ ਹਾਲ ਚਾਲ ਨੇ? ਹਾਲ ਚਾਲ ਬਹੁਤ ਵਧੀਆ। ਖਾਸ ਤੌਰ 'ਤੇ ਅੱਜ ਬੜਾ ਮੌਸਮ ਕਹਿ ਸਕਦੇ ਹਾਂ ਕਿ ਖਰਾਬ ਚੱਲ ਰਿਹਾ। ਕੱਲ੍ਹ ਰਾਤ ਤੋਂ ਬ੍ਰਿਸਬੇਨ ਦੇ ਵਿੱਚ ਜੀ ਅਤੇ ਥੰਡਰ ਸਟੋਰਮ, ਕਾਫੀ ਬਿਜਲੀ ਲਿਸ਼ਕਦੀ ਆ। ਇਸ ਕਰਕੇ ਅਵੇਅਰ ਹੋਣ ਦੀ ਵੀ ਜ਼ਿਆਦਾ ਜ਼ਰੂਰਤ ਹੈਗੀ ਆ। ਖਾਸ ਤੌਰ 'ਤੇ ਥੰਡਰ ਸਟੋਰਮ ਦੇ ਵਿੱਚ ਅਸੀਂ ਦੇਖਿਆ ਕਿ ਇੱਥੇ ਖਾਸ ਤੌਰ 'ਤੇ ਕੁਈਨਸਲੈਂਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਘਰਾਂ ਦੀਆਂ ਛੱਤਾਂ ਦਾ, ਸੋਲਰ ਪੈਨਲ ਉੱਪਰ ਲੱਗੇ ਹੁੰਦੇ ਆ। ਇਸ ਕਰਕੇ ਤੁਸੀਂ ਕੋਸ਼ਿਸ਼ ਜ਼ਰੂਰ ਕਰੋ, ਉੱਪਰ ਜਾ ਕੇ ਦੇਖੋ ਜ਼ਰੂਰ। ਕਈ ਵਾਰੀ ਟਾਇਲਾਂ ਵਗੈਰਾ ਟੁੱਟ ਜਾਂਦੀਆਂ। ਜੀ ਜਿਹੜੇ ਲੋਕਲ ਇੱਥੇ ਦੇ ਲੋਕ ਹੈਗੇ ਆ ਅਤੇ ਉਹ ਜ਼ਰੂਰ ਚੈੱਕ ਕਰਨ। ਅਤੇ ਬਾਕੀ ਜਿਹੜਾ ਆ ਆਪਣੀਆਂ ਕਾਰਾਂ ਜਿਹੜੀਆਂ ਆ ਉਹ ਜ਼ਰੂਰ ਦਰੱਖਤਾਂ ਤੋਂ ਦੂਰ ਲਾ ਕੇ ਰੱਖੋ। ਅੱਜ ਦੀ ਇਹ ਚੇਤਾਵਨੀ ਜ਼ਰੂਰ ਤੁਸੀਂ ਇਹ ਦੇਖੋ ਆਲੇ ਦੁਆਲੇ, ਕਿਉਂਕਿ ਮੌਸਮ ਕਾਫੀ ਖ਼ਰਾਬ ਚੱਲ ਰਿਹਾ ਅੱਜ। ਇਹ ਦਲਜੀਤ ਜੀ ਮੈਂ ਸੋਚਦਾ ਸੀ, ਮੈਂ ਆਪਾਂ ਦੋਸਤਾਂ ਨੂੰ ਹਰ ਵਾਰੀ ਕਹਿ ਦਿੰਦੇ ਹਾਂ ਵੀ ਪ੍ਰੋਗਰਾਮ ਦੇ ਵਿੱਚ ਫੋਨ ਕਰੋ, ਨੰਬਰ ਵੀ ਦੇ ਦਿੰਦੇ ਹਾਂ, ਕਰਦਾ ਕੋਈ ਹੈ ਨਹੀਂ। ਮੈਂ ਕਹਿੰਦਾ ਆਪਣੇ ਬੰਦੇ ਤੋਂ ਕਿਸੇ ਤੋਂ ਕਰਾ ਲਈਏ, ਘੰਟੀ ਤਾਂ ਸੁਣੀਏ ਵੀ ਵੱਜਦੀ ਹੈਗੀ ਆ। ਉਹ ਜਿਹੜਾ ਹੁੰਦਾ ਨਹੀਂ ਛੋਟੇ ਹੁੰਦੇ ਬਚਪਨ 'ਚ ਜੋ ਫੋਨ ਵੱਜਦਾ ਸੀ ਅਤੇ ਭੱਜਦੇ ਜਾਣਾ ਕਿ ਮੈਂ ਚੁੱਕਣਾ ਹੋਇਆ। ਫੋਨ ਦਾ ਚਾਰਜ ਆ, ਇੱਕ ਵਾਰੀ ਵਜਾ ਕੇ ਤਾਂ ਵੇਖੀ ਆਪਣੇ ਬੰਦੇ ਨੂੰ ਕਿਤੇ ਕਹਿ ਦਈਏ, ਕਿਉਂਕਿ ਦੋਸਤ ਤਾਂ ਸਾਡੇ ਕਰਦੇ। ਬਿਲਕੁਲ, ਇਹ ਅਸਲ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਸਾਡੇ ਦੋਸਤ ਆ ਸਾਨੂੰ ਦੇਖਦੇ ਆ, ਇਕੱਲੇ ਫੇਸਬੁੱਕ 'ਤੇ ਨਹੀਂ, ਯੂਟਿਊਬ ਦੇ ਉੱਤੇ ਸਾਡੇ ਪ੍ਰੋਗਰਾਮ ਦੇਖਦੇ ਆ। ਸਾਡੀ ਜਿਹੜੀ ਐਪ ਹੈ ਇੰਡਸਟਰੀ ਵੀ ਦੀ ਐਪ ਜਿਹੜੀ, ਉਹਦੇ ਉੱਤੇ ਸਾਨੂੰ ਕਾਫੀ ਦੋਸਤ ਦੇਖਦੇ ਆ। ਅਮਰੀਕਾ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਸ਼ਾਵਾ ਗੋਲਡ ਵਗੈਰਾ ਜਿਹੜੇ ਹੈਗੇ ਉਹਨਾਂ ਦੇ ਸਾਧਨ, ਉਹਨਾਂ ਦੇ ਥਰੂ ਵੀ ਦੇਖਦੇ ਆ। ਬਿਲਕੁਲ। ਪਰ ਉਹਦੇ ਵਿੱਚ ਕੀ ਹੁੰਦਾ, ਲਿਮੀਟੇਸ਼ਨਸ ਹੋ ਜਾਂਦੀਆਂ। ਅਤੇ ਇੱਕ ਇੱਥੇ ਆਪਾਂ ਦੇਖਦੇ ਹਾਂ ਜਾਂ ਬਿਜ਼ੀ ਵੀ ਹੁੰਦੇ ਹਾਂ, ਅਤੇ ਕਈ ਵਾਰੀ ਝਿਜਕ ਵੀ ਹੋ ਜਾਂਦੀ ਆ। ਅਤੇ ਉਹ ਫਿਰ ਜਦੋਂ ਝਿਜਕ ਖੁੱਲ੍ਹ ਜਾਂਦੀ ਆ, ਅਤੇ ਹੁਣ ਪਹਿਲਾਂ ਵਾਲਾ ਰਿਹਾ ਵੀ ਨਹੀਂ ਥੋੜ੍ਹਾ ਜਿਹਾ ਹੈਗਾ ਕਿ ਲੋਕ ਸੁਣਨ ਦੇ ਵਿੱਚ ਜ਼ਿਆਦਾ ਹੁਣ ਬਲੀਵ ਰੱਖਦੇ ਆ ਕਿ ਅਸੀਂ ਸੁਣੀਏ ਜਿਹੜੇ ਪ੍ਰੋਗਰਾਮ ਆ। ਪਰ ਅਸੀਂ ਗੁਜ਼ਾਰਿਸ਼ ਇਹ ਕਰਾਂਗੇ ਕਿ ਜ਼ਰੂਰ ਹਿੱਸਾ ਬਣੋ, ਕਿਉਂਕਿ ਗਿਆਨ ਜਿਹੜਾ ਆ ਉਹ ਦੂਜੇ ਦੇ ਨਾਲ ਵੰਡਣ ਦੇ ਨਾਲ ਹੀ ਵੱਧਦਾ ਆ। ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਆਪਸ ਦੇ ਵਿੱਚ, ਅਸੀਂ ਇੱਕ ਬੈਟਰ ਸੁਸਾਇਟੀ, ਗਿਆਨ ਦਾ ਮਤਲਬ ਵੰਡਣ ਦਾ ਕੀ ਹੈ ਕਿ ਇੱਕ ਅਸੀਂ ਵਧੀਆ ਸਮਾਜ ਸਿਰਜ ਸਕੀਏ। ਨਹੀਂ, ਤਾਂਹੀਓ ਮੈਂ ਕਹਿੰਦਾ ਵੀ ਕਿਤੇ ਆਪਣੇ ਬੰਦੇ ਨੂੰ ਕਿਤੇ ਕਹਿ ਦਈਏ ਘੰਟੀ ਤਾਂ ਵੱਜਦੀ ਸੁਣੀਏ, ਕਾਫੀ ਦਿਨਾਂ ਦਾ ਪਿਆ ਬੋਲਿਆ ਹੈ ਨਹੀਂ ਇਹ। ਬਿਲਕੁਲ ਜੀ। ਅਤੇ ਦਲਜੀਤ ਜੀ ਚੱਲੀਏ ਖਬਰਾਂ ਵੱਲ। ਅਤੇ ਖਬਰਾਂ ਅੱਜ ਫਿਰ ਜ਼ਿਆਦਾਤਰ ਤਾਂ ਆਪਾਂ ਕਰੋਨਾ ਦੀਆਂ ਕਰਨੀਆਂ ਆ, ਭਾਰਤ ਦੀਆਂ ਕਰਨੀਆਂ। ਪਰ ਉਹ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਇਜ਼ਰਾਈਲ ਅਤੇ ਫਲਸਤੀਨ ਦੀ, ਜਿਹੜਾ ਇਸ ਵੇਲੇ ਉਹਨਾਂ ਦੇ ਵਿੱਚ ਰੌਲਾ ਪਿਆ ਹੋਇਆ, ਕਾਫੀ ਜਿਹੜਾ ਗਰਮਾਹਟ ਵਧੀ ਹੋਈ ਆ ਮਾਹੌਲ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਜ਼ਰਾਈਲ ਜੇ ਦੇਖਿਆ ਜਾਵੇ 1948 ਤੋਂ ਪਹਿਲਾਂ ਇਹਦਾ ਕੋਈ ਵਜੂਦ ਨਹੀਂ ਸੀ। ਜੀ। 1948 ਤੋਂ ਪਹਿਲਾਂ ਇਹ ਲੋਕ ਉੱਧਰੋਂ ਆਏ ਨੇ। ਜੀ। ਪਰ ਇੱਕ ਜ਼ਰੂਰ ਆ ਕਿ ਜਿਹੜੇ ਲੋਕਾਂ ਨੇ ਐਡਾ ਸੰਤਾਪ ਹੰਢਾਇਆ ਹੋਵੇ, ਉਹਨਾਂ ਦੇ ਮਨ ਦੇ ਵਿੱਚ ਦਰਦ ਜ਼ਰੂਰ ਹੁੰਦਾ ਕਿ ਅਸੀਂ ਜਿਹੜਾ ਦਰਦ ਹੰਢਾਇਆ, ਅਸੀਂ ਦੂਜਿਆਂ ਨੂੰ ਉਹਦਾ ਕਰੀਏ ਨਾ, ਸ਼ੋਸ਼ਣ ਨਾ ਕਰੀਏ। ਜੀ। ਅਸੀਂ ਸੁਣਦੇ ਹਾਂ, ਐਗਜ਼ਾਮਪਲਸ ਲੈਂਦੇ ਹਾਂ 1947 ਦੀ ਜਦੋਂ ਵੰਡ ਹੋਈ ਭਾਰਤ ਤੇ ਪਾਕਿਸਤਾਨ ਦੀ। ਪੰਜਾਬ ਦੇ ਵਿੱਚ ਕਿੱਡਾ ਜ਼ਿਆਦਾ ਖੂਨ ਖਰਾਬਾ ਹੋਇਆ, ਭਾਈ ਭਾਈਆਂ ਦੇ ਬੈਰੀ ਬਣ ਕੇ ਕਹਿ ਲਓ, ਹੈ ਨਾ, ਵੀ ਜਿਹੜੇ ਇਕੱਠੇ ਰਹਿੰਦੇ ਸੀ। ਇੱਕ ਸਿਰਫ ਫਲੂਹਾ ਸਿੱਟਿਆ ਗਿਆ ਜਿਹਨੂੰ ਆਪਾਂ ਕਹਿ ਦਈਏ, ਕਿ ਉਹਦੇ ਨਾਲ ਲੜਾਈ ਐਡੀ ਵੱਡੀ ਵਧੀ। ਅੱਜ ਤੱਕ ਅਸੀਂ ਉਹਦੇ ਉੱਤੇ ਪਛਤਾਵਾ ਕਰਦੇ ਹਾਂ। ਅਸੀਂ ਉਹਨਾਂ ਗੱਲਾਂ ਤੋਂ ਸਿੱਖਦੇ ਵੀ ਹਾਂ। ਅੱਜ ਵੀ ਅਸੀਂ ਪੰਜਾਬ ਭਾਈਚਾਰਕ ਸਾਂਝ ਦੇ ਵਿੱਚ ਸਭ ਤੋਂ ਅਗਵਾਈ ਕਰਦਾ, ਜੇ ਆਪਾਂ ਇੰਡੀਆ ਦੇ ਵਿੱਚ ਦੇਖੀਏ, ਆਪਣੀ ਉਹ ਭੁੱਲ ਨੂੰ ਬਹੁਤ ਅੱਗੇ ਲੈ ਕੇ ਗਿਆ। ਅਤੇ ਅੱਜ ਅਸੀਂ ਹਰ ਕਿਤੇ ਵੀ ਕੋਈ ਗੱਲ ਹੁੰਦੀ, ਚਾਹੇ ਉਹ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਹੈ, ਚਾਹੇ ਕਿਤੇ
ਨਕਸਲਬਾੜੀਆਂ ਦੀ ਗੱਲ ਹੁੰਦੀ ਆ, ਅਸੀਂ ਸ਼ੋਸ਼ਿਤ ਲੋਕਾਂ ਦੇ ਨਾਲ ਖੜ ਜਾਂਦੇ ਹਾਂ ਆਪਣੇ ਆਪ, ਜੀ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ ਜਾਂ ਜਿਹੜੀ ਕਮਜ਼ੋਰ ਧਿਰ ਹੁੰਦੀ ਆ। ਜੀ ਪਰ ਜਰੂਸ਼ਲਮ ਦੇ ਵਿੱਚ ਅਸੀਂ ਐਗਜ਼ਾਮਪਲਾਂ ਤਾਂ ਬਹੁਤ ਦਿੰਦੇ ਹਾਂ ਇਜ਼ਰਾਈਲ ਦੀਆਂ, ਕਿ ਇਜ਼ਰਾਈਲ ਜਿਹੜੇ ਲੋਕ ਨੇ ਇਹ ਬਹੁਤ ਜ਼ਿਆਦਾ ਤਰੱਕੀ ਕਰ ਗਏ, ਇਹ ਲੋਕ ਜਿਹੜੇ ਆ ਨੋਬਲ ਪ੍ਰਾਈਜ਼ ਬਹੁਤ ਜਿੱਤ ਗਏ। ਅਸੀਂ ਹਰ ਵਾਰੀ ਇਹੀ ਕਹਿੰਦੇ ਹਾਂ ਕਿ ਇਹਨਾਂ ਨੇ ਆਪਣੀ ਕੌਮ ਨੂੰ ਬਹੁਤ ਜ਼ਿਆਦਾ ਤਰੱਕੀ ਦਿੱਤੀ ਆ। ਜੀ ਪਰ ਉਹ ਤਰੱਕੀ ਕਿਸ ਕੰਮ ਦੀ, ਜਦੋਂ ਤੁਸੀਂ ਨਿਹੱਤੇ ਲੋਕਾਂ ਦੇ ਉੱਤੇ ਜ਼ੁਲਮ ਕਰਨਾ ਨਹੀਂ ਛੱਡਣਾ, ਜੀ ਨਿਹੱਤੇ ਲੋਕਾਂ ਨੂੰ ਉਹਨਾਂ ਦੇ ਆਪਣੇ ਹੱਕ ਨਹੀਂ ਦੇਣੇ। ਫਲਸਤੀਨ ਦਾ ਬਹੁਤ ਚਿਰ ਦਾ ਰੌਲਾ ਆ, ਭਾਰਤ ਦਾ ਪਹਿਲਾਂ ਸਟੈਂਡ ਵੀ ਰਿਹਾ ਫਲਸਤੀਨ ਦੇ ਨਾਲ, ਜੀ ਬਹੁਤ ਵਧੀਆ ਸਾਡੇ ਸੰਬੰਧ ਵੀ ਰਹੇ ਆ। ਪਰ ਜਦੋਂ ਦੇਖਿਆ ਕਿ ਕੁਛ ਕੁ ਸਾਲਾਂ ਤੋਂ ਇਹਨਾਂ ਦਾ ਰੁਝਾਨ ਜਿਹੜਾ ਆ ਭਾਰਤ ਦਾ ਵੀ ਇਜ਼ਰਾਈਲ ਵਾਲੇ ਪਾਸੇ ਨੂੰ ਜ਼ਿਆਦਾ ਹੈਗਾ। ਜੀ ਪਰ ਆ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ, ਕਿਉਂਕਿ ਰਮਜ਼ਾਨ ਦਾ ਮੁਸਲਮਾਨਾਂ ਦਾ ਇੱਕ ਪਵਿੱਤਰ ਮਹੀਨਾ ਚੱਲਦਾ, ਬਿਲਕੁਲ, ਤੇ ਸਾਡਾ ਧਾਰਮਿਕ ਇਖਲਾਕੀ ਤੌਰ ਦੇ ਵਿੱਚ ਵੀ ਕਹਿ ਲਓ, ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਵੀ ਕਹਿ ਲਓ, ਵੀ ਕੋਈ ਵੀ ਧਰਮ ਹੈਗਾ ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ। ਜੀ ਉੱਥੇ ਅਲ ਅਕਸਾ ਨਾਂ ਦੀ ਮਸਜਿਦ ਸੀ, ਉੱਥੇ ਸੁਰੱਖਿਆ ਬਲ ਤੇ ਉੱਥੇ ਜਿਹੜੇ ਨਵਾਜ਼ ਕਰ ਰਹੇ ਸੀ, ਉਹਨਾਂ ਦੇ ਵਿੱਚ ਆਪਸ ਵਿੱਚ ਇੱਕ ਕਹਾ ਸੁਣੀ ਹੋ ਗਈ ਜਾਂ ਉੱਥੇ ਹਿੰਸਾ ਭੜਕ ਗਈ। ਉਹ ਹਿੰਸਾ ਏਡੇ ਵੱਡੇ ਪੱਧਰ ਦੇ ਉੱਤੇ ਹੋਈ ਕਿ ਹਮਾਸ ਜਿਹੜਾ ਕਿ ਇੱਕ ਫਲਸਤੀਨੀ ਸਪੋਰਟਰ ਕਹਿ ਸਕਦੇ ਆ, ਤੇ ਲੋਕੀ ਉਹਨਾਂ ਨੂੰ ਚਰਮਪੰਥੀ ਵੀ ਕਹਿੰਦੇ ਆ, ਜੀ ਉਹਨਾਂ ਨੇ ਪਹਿਲਾਂ ਇਹਨਾਂ ਨੇ ਇਜ਼ਰਾਈਲ ਨੇ ਹਵਾਈ ਹਮਲਾ ਕੀਤਾ ਇੱਕ 13 ਮੰਜ਼ਿਲ ਅਪਾਰਟਮੈਂਟ, ਜਿੱਥੇ ਕਿਹਾ ਜਾਂਦਾ ਕਿ ਹਮਾਸ ਦਾ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਦਫ਼ਤਰ ਆ ਉਹਦੇ ਵਿੱਚ ਉੱਤੇ ਹਮਲਾ ਹੋਇਆ। ਉਸ ਤੋਂ ਬਾਅਦ ਹਮਾਸ ਨੇ 130 ਦੇ ਕਰੀਬ ਗੋਲੇ ਦਾਗੇ ਆ ਇਜ਼ਰਾਈਲ ਵਾਲੇ ਪਾਸੇ ਨੂੰ, ਜੀ ਕਿਉਂਕਿ ਇਹ 1967 ਦੇ ਯੁੱਧ ਦੇ ਸੰਦਰਭ ਦੇ ਵਿੱਚ ਉਸ ਦਿਨ ਛੁੱਟੀ ਸੀ ਤੇ ਬਹੁਤੇ ਲੋਕ ਬਾਹਰ ਨਹੀਂ ਸੀ। ਪਰ ਫਿਰ ਵੀ ਇੱਕ ਭਾਰਤੀ ਔਰਤ ਜਿਹੜੀ ਉੱਥੇ ਰਹਿ ਰਹੀ ਸੀ, ਉਹਦੀ ਵੀ ਮੌਤ ਹੋਈ ਆ ਇਸ ਹਮਲੇ ਦੇ ਵਿੱਚ। ਭਾਰਤੀ ਰਾਜਦੂਤ ਨੇ ਇਹ ਪੁਸ਼ਟੀ ਕੀਤੀ ਆ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਕਿ ਹੁਣ ਅੱਗੇ ਕੀ ਹੋਵੇ। ਹੁਣ ਇਹ ਜਿਹੜੀ ਮੈਨੂੰ ਲੱਗਦਾ ਵੀ 2017 ਤੋਂ ਬਾਅਦ ਐਡੀ ਵੱਡੇ ਲੈਵਲ ਦੇ ਉੱਤੇ ਹਿੰਸਾ ਭੜਕੀ ਆ। ਜੀ ਹੁਣ ਜਿਹੜੇ ਮੁਸਲਿਮ ਦੇਸ਼ ਨੇ, ਇਹਨਾਂ ਦੀ ਇੱਕ ਮੁਸਲਿਮ ਲੀਗ ਹੈਗੀ ਆ, ਮੁਸਲਿਮ ਜਿਹੜੀ ਕੌਂਸਲ ਹੈਗੀ ਆ, ਉਹਦੇ ਵਿੱਚ 50 ਤੋਂ ਉੱਤੇ ਦੇਸ਼ ਹੈਗੇ ਆ ਦੁਨੀਆ ਦੇ ਜਿਹੜੇ ਕਿ ਮੁਸਲਿਮ ਨੇ, ਜਿਹੜੇ ਕਿ ਆਪਣੇ ਆਪ ਨੂੰ ਮੈਜੋਰਟੀ ਜਿੱਥੇ ਲੋਕ ਮੁਸਲਿਮ ਰਹਿੰਦੇ ਨੇ। ਉਹਨਾਂ ਦੇ ਵਿੱਚ ਅਰਬ ਕੰਟਰੀਜ਼ ਵੀ ਰੱਖ ਲਓ, ਤੁਰਕੀ ਰੱਖ ਲਓ, ਤੁਸੀਂ ਪਾਕਿਸਤਾਨ ਰੱਖ ਲਓ, ਈਰਾਨ ਰੱਖ ਲਓ, ਕੁਵੈਤ, ਕਤਰ, ਸਾਊਦੀ ਅਰਬ, ਇਹਨਾਂ ਸਾਰਿਆਂ ਨੇ ਇਕੱਠਾ ਹੁਣ ਹੋਏ ਆ ਜੀ। ਤੇ ਉਹਨਾਂ ਨੇ ਇਕੱਠੇ ਹੋ ਕੇ ਇਜ਼ਰਾਈਲ ਦਾ ਇਹ ਵਿਰੋਧ ਕੀਤਾ ਕਿ ਤੁਸੀਂ ਇਹ ਗਲਤ ਕੀਤਾ। ਪਰ ਇਜ਼ਰਾਈਲ ਇੰਨਾ ਜ਼ਿਆਦਾ ਸਟਰੋਂਗ ਹੋ ਚੁੱਕਾ ਆ, ਤੇ ਦੂਜਾ ਅਮਰੀਕਾ ਉਹਨਾਂ ਨੂੰ ਜਿਹੜੀ ਆ ਇੱਕ ਤਰ੍ਹਾਂ ਨਾਲ ਸਪੋਰਟ ਵੀ ਦਿੰਦਾ, ਜਿਹਦੇ ਕਰਕੇ ਕਿ ਹੁਣ ਜਿਹੜੀ ਇਹ ਲੜਾਈ ਆ ਇੱਕ ਦੋ ਪੱਖੀ ਬਣ ਸਕਦੀ ਆ। ਪਰ ਇਹਦੇ ਵਿੱਚ ਇਹ ਵੀ ਦੇਖਣਾ ਪੈਣਾ ਕਿ ਅਸੀਂ ਪਿਛਲੇ ਟਰੰਪ ਸਾਹਿਬ ਦੇ ਜਿਹੜਾ ਕਾਰਜਕਾਲ ਸੀ, ਉਹਦੇ ਵਿੱਚ ਸਾਊਦੀ ਅਰਬ ਦੇ ਨਾਲ ਸਮਝੌਤਾ ਕਰਾ ਦਿੱਤਾ ਇਜ਼ਰਾਈਲ ਦਾ, ਜਿਹੜੇ ਕਿ ਕੱਟੜ ਦੁਸ਼ਮਣ ਸੀਗੇ। ਫਿਰ ਬਹਿਰੀਨ ਦਾ ਕਰਵਾ ਦਿੱਤਾ। ਇਹ ਸਮਝੌਤਿਆਂ ਤੋਂ ਬਾਅਦ ਇਹ ਸਮਝਿਆ ਜਾਂਦਾ ਸੀ ਕਿ ਇਜ਼ਰਾਈਲ ਜਿਹੜਾ ਆ ਹੁਣ ਇਹਨਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਵਿਚਰੂਗਾ। ਪਰ ਇਸ ਘਟਨਾ ਤੋਂ ਬਾਅਦ ਅਰਬ ਕੰਟਰੀਆਂ ਦੇ ਨਾਲ ਵਖਰੇਵਾਂ ਇੱਕਦਮ ਫੇਰ ਜ਼ਿਆਦਾ ਵੱਧ ਗਿਆ। ਪਹਿਲਾਂ ਸਾਊਦੀ ਅਰਬ ਦਾ ਇਹ ਮੰਨਣਾ ਸੀ ਕਿ ਸ਼ਾਇਦ ਅਸੀਂ ਇਜ਼ਰਾਈਲ ਦੇ ਨਾਲ ਨੇੜਤਾ ਵਧਾ ਕੇ ਅਸੀਂ ਈਰਾਨ ਨੂੰ ਕਾਊਂਟਰ ਕਰ ਸਕਦੇ ਹਾਂ। ਪਰ ਜਿਹੜੀ ਬੇਸਿਕ ਚੀਜ਼ ਆ ਉਹ ਹੈਗੀ ਮੁਸਲਿਮ ਧਰਮ, ਜਿਹੜਾ ਆ ਉਹ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਆ ਇਹਨਾਂ ਕੰਟਰੀਜ਼ ਦੇ ਵਿੱਚ। ਬਿਲਕੁਲ, ਇਸ ਕਰਕੇ ਉਹ ਜਦੋਂ ਧਾਰਮਿਕ ਮੁੱਦਾ ਬਣ ਗਿਆ ਆ ਤੇ ਉਹ ਸਾਰੇ ਇੱਕ ਥਾਂ ਦੇ ਉੱਤੇ ਇਕੱਠੇ ਹੋਏ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੁਨੀਆ ਦੋ ਭਾਗਾਂ ਦੇ ਵਿੱਚ ਫੇਰ ਵੰਡੀ ਜਾਣੀ ਆ ਇਸ ਘਟਨਾ ਤੋਂ ਬਾਅਦ, ਜੇ ਇਹਨੂੰ ਅਜੇ ਤੱਕ ਠੱਲ ਨਾ ਪਾਈ। ਭਾਵੇਂ ਕਿ ਸੰਯੁਕਤ ਰਾਸ਼ਟਰ, ਕਤਰ, ਉਹ ਕਾਫੀ, ਮਿਸਰ, ਉਹ ਦੇਸ਼ ਜਿਹੜੇ ਆ ਕਾਫੀ ਕਰ ਰਹੇ ਆ ਕਿ ਇਹ ਜਿਹੜੀ ਚੀਜ਼ ਹੈ ਇਹਨੂੰ ਸ਼ਾਂਤੀ ਵੱਲ ਨੂੰ ਲੈ ਕੇ ਜਾਈਏ। ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸ਼ਾਂਤੀ ਵੱਲ ਨੂੰ ਆਵੇ। ਤੇ ਪਰ ਇਹ ਦਿਨ ਬ ਦਿਨ ਦਲਜੀਤ ਜੀ ਕਾਫੀ ਵੱਡਾ ਹੁੰਦਾ ਜਾ ਰਿਹਾ। ਖਬਰਾਂ ਆ ਰਹੀਆਂ ਹੁਣ ਹਮਾਸ ਤੇ ਵੀ ਹਮਲਾ ਇਜ਼ਰਾਈਲ ਨੇ ਫੇਰ ਕਰਤਾ, ਕਈ ਮੌਤਾਂ ਹੋਈਆਂ। ਸੋ ਇਹ ਕਿੱਥੇ ਦੇਖਦੇ ਹੋ, ਕਿੱਦਾਂ ਦੇਖਦੇ ਹੋ ਇਹਦੇ ਵਿੱਚ ਨਿਪਟਾਰਾ, ਕਿੱਦਾਂ ਦੇਖਦੇ ਹੋ ਤੁਸੀਂ? ਨਿਪਟਾਰਾ ਇਹਦਾ ਸ਼ਾਇਦ ਜੇ ਅਜੋਕੀ ਦੁਨੀਆ ਦੇ ਵਿੱਚ ਦੇਖੀਏ ਤਾਂ ਇਹਦਾ ਕੋਈ ਸੰਭਵ ਲੱਗਦਾ ਨਹੀਂ। ਜੇ ਅਸੀਂ 1948 ਦੀ ਵੀ ਗੱਲ ਕਰ ਲਈਏ, ਬ੍ਰਿਟਨ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਕਿਉਂਕਿ ਬ੍ਰਿਟਨ ਦੇ ਅੰਡਰ ਸੀ ਇਹ। ਬ੍ਰਿਟਿਸ਼ ਨੇ ਕੋਸ਼ਿਸ਼ ਕੀਤੀ ਪਰ ਉਹ ਵੀ ਹੱਥ ਖੜੇ ਕਰਕੇ ਲਾਸਟ ਦੇ ਵਿੱਚ ਚਲੇ ਗਏ, ਕਿਉਂਕਿ ਅਲ ਅਕਸਾ ਜਿਹੜੀ ਮਸਜਿਦ ਆ ਉਹ ਮੁਸਲਮਾਨਾਂ ਦੇ ਲਈ ਬਹੁਤ ਇੰਪੋਰਟੈਂਟ ਆ, ਬਹੁਤ ਜ਼ਿਆਦਾ ਪਵਿੱਤਰ ਉਹ ਮੰਨਦੇ ਆ। ਪਰ ਜਿਹੜੇ ਯਹੂਦੀ ਆ ਉਹਨੂੰ ਉਹ ਮਾਊਂਟ ਟੈਂਪਲ ਦੇ ਨਾਂ ਨਾਲ ਇੱਕ ਮੰਨਦੇ ਆ, ਆਪਣਾ ਉਹਨਾਂ ਨੂੰ ਪਵਿੱਤਰ ਸਥਾਨ ਮੰਨਦੇ ਆ। ਜਦੋਂ ਦੋ ਧਰਮ, ਹੁਣ ਸਾਡੇ ਅਯੁੱਧਿਆ ਦੇ ਵਿੱਚ ਕੀ ਹੋਇਆ ਸੀ? ਅਯੁੱਧਿਆ ਦੇ ਵਿੱਚ ਵੀ ਇਹੀ ਘਟਨਾ ਸੀ ਕਿ ਇੱਕ ਪਾਸੇ ਹਿੰਦੂ ਕਹਿੰਦੇ ਸੀ ਕਿ ਜੀ ਇਹ ਸਾਡਾ ਹੀ ਮੰਦਿਰ ਸੀ, ਤੇ ਦੂਜੇ ਪਾਸੇ ਜਿਹੜੇ ਮੁਸਲਿਮ ਸੀ ਉਹ ਤਾਂ ਕਹਿੰਦੇ ਸੀ ਜੀ ਸਾਡੀ ਇਹ ਮਸਜਿਦ ਸੀ, ਜਿਹਨੂੰ ਬਾਬਰੀ ਮਸਜਿਦ ਕਹਿ ਸਕਦੇ। ਤੇ ਉਹ ਜਿਹੜੇ ਇਦਾਂ ਦੇ ਮਾਹੌਲ ਹੁੰਦੇ ਆ ਉਹ ਸਾਡੇ ਤਣਾਅ ਪੈਦਾ ਕਰਦੇ ਆ। ਹੁਣ ਬਾਬਰੀ ਮਸਜਿਦ ਜਦੋਂ ਢਾਈ ਆ, ਉਸ ਤੋਂ ਬਾਅਦ ਹਿੰਸਾ ਭੜਕੀ ਆ, ਬੰਬਈ ਦੇ ਵਿੱਚ ਬੰਬ ਕਾਂਡ ਹੋਏ ਆ, ਤੇ ਇੰਨਾ ਵੱਡਾ ਜਿਹੜਾ ਫਿਰ ਉਹਦੇ ਵਿੱਚ ਨਿਹੱਥੇ ਲੋਕ ਜਿਹੜੇ ਆ ਉਹ ਮਾਰੇ ਜਾਂਦੇ ਆ।
ਜਿਹੜਾ ਇਹਦੇ ਵਿੱਚ ਜਿਹੜੀਆਂ ਕੁਛ ਕੁ ਸ਼ਰਾਰਤੀ ਧਿਰਾਂ ਹੁੰਦੀਆਂ ਉਹ ਆਪਣੇ ਫਾਇਦੇ ਦੇ ਲਈ ਨਿਹੱਥੇ ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ। ਹੁਣ ਜਿਹੜੇ ਲੋਕਾਂ ਦੀ ਮੌਤ ਹੋਈ ਆ ਫਲਸਤੀਨੀ ਲੋਕਾਂ ਦੀ, ਨਿਹੱਥੇ ਜਿਹੜੇ ਲੋਕ ਨੇ ਖਾਸ ਤੌਰ ਦੇ ਉੱਤੇ ਗਾਜ਼ਾ ਪੱਟੀ ਦੇ ਵਿੱਚ ਤੇ ਵੈਸਟ ਬੈਂਕ ਜਿਹੜੀ ਆ ਉਹਦੇ ਉੱਤੇ ਇੰਨਾ ਲੋਕਾਂ ਦਾ ਸ਼ੋਸ਼ਣ ਹੋ ਰਿਹਾ, ਬੱਚਿਆਂ ਦੀਆਂ ਇੰਨੀਆਂ ਮੌਤਾਂ ਹੋ ਰਹੀਆਂ ਜੀ। ਦੁਨੀਆ ਦਾ ਕੋਈ ਮੀਡੀਆ ਉਹਨਾਂ ਨੂੰ ਦਿਖਾਉਂਦਾ ਨਹੀਂ। ਆਪਾਂ ਗੱਲ ਕਰਦੇ ਹਾਂ ਕਿ ਮੋਦੀ ਮੀਡੀਆ ਇੱਕ ਤਰ੍ਹਾਂ ਆਪਾਂ ਅਕਸਰ ਗੱਲ ਕਰਦੇ ਜੀ, ਪਰ ਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਆਪਣੀ ਗੱਲ ਲਾ ਲਈਏ ਕਿ ਜੇ ਅਸੀਂ ਪੰਜਾਬੀ ਲੋਕਾਂ ਨੂੰ ਵੀ ਦੱਸੀਏ ਕਿ ਕੀ ਤੁਸੀਂ ਨਿਗਾਹ ਰੱਖਦੇ ਆ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਦੁਨੀਆ ਦੇ ਵਿੱਚ, ਕਿਉਂਕਿ ਬਾਬਾ ਨਾਨਕ ਜੇ ਅਸੀਂ ਐਗਜ਼ਾਮਪਲ ਲੈਂਦੇ ਹਾਂ, ਸਾਡਾ ਇਸ਼ਟ ਆ, ਸਾਡਾ ਜਿਹੜਾ ਕਹਿ ਲਈਏ ਕਿ ਸਾਡਾ ਗੁਰੂ ਆ ਜੀ, ਉਹਨਾਂ ਨੇ ਦੇਖੋ ਵੀ ਬਾਬਰ ਦਾ ਜਦੋਂ ਹਮਲਾ ਹੋਇਆ ਆ ਭੰਡਿਆ ਉਹਨਾਂ ਨੂੰ ਜੀ, ਪਰ ਅਸੀਂ ਕਿਉਂ ਅੱਖਾਂ ਮੂੰਦ ਲੈਂਦੇ ਆ? ਅਸੀਂ ਕਿਉਂ ਨਹੀਂ ਉਸ ਵੇਲੇ ਬੋਲਦੇ ਕਿ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਕਿ ਜਿਹੜੇ ਲੋਕ ਜਿਹੜੇ ਸ਼ੋਸ਼ਤ ਨੇ ਅਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਖੜਦੇ? ਅਸੀਂ ਉਹਨਾਂ ਲੋਕਾਂ ਦੇ ਵੇਲੇ ਕਿਉਂ ਅੱਖਾਂ ਮੀਟ ਲੈਂਦੇ? ਉਹਦੇ ਵਿੱਚ ਇੱਕ ਕਾਰਨ ਇਹ ਵੀ ਹੈਗਾ ਕਿ ਸਾਡਾ ਮੀਡੀਆ ਇਹਨਾਂ ਗੱਲਾਂ ਨੂੰ ਪ੍ਰਮੋਟ ਨਹੀਂ ਕਰਦਾ ਜੀ, ਇਹਨਾਂ ਗੱਲਾਂ ਦੇ ਬਾਰੇ ਦੱਸਦਾ ਨਹੀਂ। ਬਾਕੀ ਵਰਲਡ ਦਾ ਜਿਹੜਾ ਮੀਡੀਆ ਥੋੜ੍ਹੇ ਚੈਨਲ ਹੈਗੇ ਆ ਜਿਹੜੇ ਕਿ ਦੱਸਦੇ ਆ, ਅਦਰਵਾਈਜ਼ ਜਿਹੜੇ ਫਲਸਤੀਨੀ ਆ ਉਹ ਅਜੇ ਵੀ ਬਹੁਤ ਜ਼ਿਆਦਾ, ਖਾਸ ਤੌਰ 'ਤੇ ਬੱਚੇ, ਉੱਥੇ ਦੀਆਂ ਔਰਤਾਂ, ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਸ਼ੋਸ਼ਣ ਹੋ ਰਿਹਾ। ਇਹਦੇ ਬਾਰੇ ਸੰਯੁਕਤ ਰਾਸ਼ਟਰ ਨੂੰ ਜ਼ਰੂਰ ਕੁਛ ਨਾ ਕੁਛ ਸੋਚਣਾ ਜਿਹੜਾ ਪੈਣਾ ਜੀ। ਬਿਲਕੁਲ ਦਲਜੀਤ ਜੀ, ਜਦੋਂ ਵੀ ਦੋ ਧਿਰਾਂ ਲੜਦੀਆਂ ਜਾਂ ਦੋ ਦੇਸ਼ ਲੜਦੇ ਆ ਤਾਂ ਨੁਕਸਾਨ ਹਮੇਸ਼ਾ ਆਮ ਲੋਕਾਂ ਦਾ ਜਿਹੜਾ ਹੁੰਦਾ ਆ। ਜਿਹੜੇ ਆਮ ਲੋਕ ਜਿੱਦਾਂ ਬੱਚੇ, ਬਜ਼ੁਰਗ ਜਾਂ ਔਰਤਾਂ ਇਹ ਹੀ ਮਾਰੇ ਜਾਂਦੇ ਆ, ਇਹਨਾਂ 'ਤੇ ਜ਼ੁਲਮ ਹੁੰਦਾ ਆ। ਸੋ ਬਿਲਕੁਲ ਆਪਾਂ ਉਮੀਦ ਵੀ ਕਰਦੇ ਹਾਂ ਅਤੇ ਅਰਦਾਸ ਵੀ ਕਰਦੇ ਹਾਂ ਕਿ ਜਿਹੜੇ ਵੀ ਰੌਲੇ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੈਂਦੇ ਆ ਉਹ ਛੇਤੀ ਤੋਂ ਛੇਤੀ ਖਤਮ ਹੋਣ, ਤਾਂ ਜੋ ਕਿਸੇ ਵੀ ਕੋਨੇ ਦੇ ਵਿੱਚ ਇੱਕ ਵੀ ਜਿਹੜੀ ਬੇਕਸੂਰ ਜਾਨ ਆ ਉਹ ਨਾ ਜਾਵੇ ਜੀ। ਤੇ ਇਹਦੇ ਨਾਲ ਦਲਜੀਤ ਜੀ ਆਪਾਂ ਹੁਣ ਚੱਲੀਏ ਭਾਰਤ ਵੱਲ। ਤੇ ਭਾਰਤ ਵੱਲ ਇਸ ਵੇਲੇ ਭਾਰਤ ਦੇ ਇੱਕ ਤਰ੍ਹਾਂ ਨਾਲ ਗੋਡੇ ਜਿਹੜੇ ਕਰੋਨਾ ਸਾਹਮਣੇ ਬਿਲਕੁਲ ਟੇਕੇ ਹੋਏ ਆ ਭਾਰਤ ਨੇ, ਕਿਉਂਕਿ ਭਾਰਤ ਦੇ ਵਿੱਚ ਹਾਲਾਤ ਜਿਹੜੇ ਆ ਉਹ ਦਿਨ ਬ ਦਿਨ ਬੱਤਰ ਹੁੰਦੇ ਜਾ ਰਹੇ ਆ। ਤਸਵੀਰਾਂ ਨਹੀਂ ਦੇਖੀਆਂ ਜਾਂਦੀਆਂ, ਉੱਥੋਂ ਦੀਆਂ ਵੀਡੀਓਜ਼ ਨਹੀਂ ਦੇਖੀਆਂ ਜਾਂਦੀਆਂ, ਜਿੱਦਾਂ ਦੀਆਂ ਰਿਪੋਰਟਾਂ ਆਉਂਦੀਆਂ ਭਾਰਤ ਤੋਂ ਉਹ ਬਹੁਤ ਡਰਾਵਣੀਆਂ ਆ। ਕਿੱਦਾਂ ਦੇਖਦੇ ਹੋ? ਜਿਹੜੀ ਤੁਸੀਂ ਗੱਲ ਕੀਤੀ ਆ ਇਹਨੂੰ ਜੇ ਅਸੀਂ ਗਲੋਬਲੀ ਪੱਧਰ ਦੇ ਉੱਤੇ ਦੇਖੀਏ ਜੀ, ਇੱਕ ਵਾਰੀ ਸੁਨਾਮੀ ਆਈ ਸੀ 2000 ਸਨ ਦੇ ਵਿੱਚ ਜੀ, ਕਿ ਉਹ ਸੁਨਾਮੀ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜੀ। ਅੰਡੇਮਾਨ ਨਿਕੋਬਾਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਤੇ ਉਸ ਵੇਲੇ ਭਾਰਤ ਨੂੰ ਲੋਕ ਜਿਹੜੇ ਬਾਹਰਲੇ ਲੋਕ ਸੀ ਉਹਨਾਂ ਨੇ ਆਫਰ ਕੀਤਾ ਕਿ ਤੁਹਾਡਾ ਨੁਕਸਾਨ ਬਹੁਤ ਹੋਇਆ ਜੀ, ਖਾਸ ਤੌਰ ਤੇ ਕੇਰਲਾ ਦੇ ਜਿਹੜੇ ਤੱਟ ਆ, ਤੁਹਾਨੂੰ ਯਾਦ ਹੋਣਾ ਇਸ ਗੱਲ ਦਾ, ਬਹੁਤ ਜ਼ਿਆਦਾ ਭਾਰਤ ਦਾ ਨੁਕਸਾਨ ਹੋਇਆ ਜੀ। ਪਰ ਭਾਰਤ ਨੇ ਇਹ ਕਿਹਾ ਕਿ ਇਸ ਵੇਲੇ ਅਸੀਂ ਇੰਨੇ ਜ਼ਿਆਦਾ ਆਤਮ ਨਿਰਭਰ ਹਾਂ ਜੀ ਕਿ ਅਸੀਂ ਹੁਣ ਸਾਨੂੰ ਤੁਹਾਡੀ ਜ਼ਰੂਰਤ ਲੋੜ ਨਹੀਂ, ਬਿਲਕੁਲ ਅਸੀਂ ਸਾਡੀ ਲੋੜ ਨਹੀਂ, ਤੁਸੀਂ ਜਿਹੜੇ ਆ ਤੁਹਾਡਾ ਧੰਨਵਾਦ ਆ ਬਹੁਤ ਬਹੁਤ। ਪਰ ਇਹਨਾਂ ਨੇ ਉਲਟਾ ਜਿਹੜੇ ਹੋਰ ਕੰਟਰੀ ਸੀਗੀਆਂ ਖਾਸ ਤੌਰ ਦੇ ਉੱਤੇ, ਜੇ ਅਸੀਂ ਇੱਧਰ ਫਿਲੀਪੀਨਸ ਵੱਲ ਨੂੰ ਚਲੇ ਜਾਈਏ, ਮਲੇਸ਼ੀਆ ਵੱਲ ਨੂੰ ਚਲੇ ਜਾਈਏ, ਥਾਈਲੈਂਡ ਵੱਲ ਨੂੰ ਚਲੇ ਜਾਈਏ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਸੀ ਇਸੇ ਸੁਨਾਮੀ ਦਾ। ਉਹਨਾਂ ਨੂੰ ਉਲਟਾ ਅਸੀਂ ਸਹਾਇਤਾ ਦਿੱਤੀ, ਬਿਲਕੁਲ ਮਦਦ ਭੇਜੀ ਸੀ, ਇਹ ਇਮਦਾਦ ਅਸੀਂ ਦਿੱਤੀ। ਉਹਨਾਂ ਦੇ ਲਈ ਅਸੀਂ ਸਿਸਟਮ ਕ੍ਰੀਏਟ ਕੀਤੀ ਜਿਹੜੇ ਕਿ ਪਹਿਲਾਂ ਵਾਰਨਿੰਗ ਸਿਸਟਮ ਜਿਹੜੇ ਦੱਸਦੇ ਆ ਸੁਨਾਮੀ ਆਉਣ ਤੋਂ ਪਹਿਲਾਂ, ਉਹਨਾਂ ਦੀ ਇੰਨੀ ਜ਼ਿਆਦਾ ਸਹਾਇਤਾ ਅਸੀਂ ਕੀਤੀ। ਉਸ ਵੇਲੇ ਸਾਡਾ ਗੌਰਵ ਸੀ ਜੀ। ਉਸ ਵੇਲੇ ਦੁਨੀਆ ਦੇ ਵਿੱਚ ਉਸ ਵੇਲੇ ਦੀਆਂ ਅਖਬਾਰਾਂ ਚੱਕ ਕੇ ਦੇਖੋ, ਉਸ ਵੇਲੇ ਭਾਰਤ ਦੀ ਸਲਾਹਨਾ ਸਾਰੇ ਵਰਲਡ ਦੇ ਵਿੱਚ ਹੋ ਰਹੀ ਸੀ ਕਿ ਭਾਰਤ ਇਸ ਵੇਲੇ ਮਹਾਸ਼ਕਤੀ ਦੇ ਵੱਲ ਨੂੰ ਆ। ਬਿਲਕੁਲ ਉਸ ਵੇਲੇ ਅਸੀਂ 2014 ਤੱਕ, ਜਦੋਂ ਤੱਕ ਮਨਮੋਹਨ ਸਰਕਾਰ ਆ, ਇਹ ਮੈਂ ਪਹਿਲਾਂ ਕਰ ਦੇਵਾਂ ਕਿ ਮੈਂ ਕਾਂਗਰਸੀ ਨਹੀਂ, ਬਿਲਕੁਲ, ਪਰ ਮੈਂ ਸਿਰਫ ਅੰਕੜੇ ਦੱਸ ਰਿਹਾ ਕਿ 2014 ਤੱਕ ਇਹ ਗੱਲਾਂ ਚੱਲਦੀਆਂ ਹੁੰਦੀਆਂ ਸੀ ਕਿ 2030 ਦੇ ਵਿੱਚ ਅਸੀਂ ਮਹਾਸ਼ਕਤੀ ਬਣਨਾ। ਤੁਸੀਂ ਪਿਛਲੀਆਂ ਅਖਬਾਰਾਂ ਕੱਢ ਕੇ ਦੇਖੋ ਕਿ ਅਮਰੀਕਾ ਜਾਂ ਇੱਥੇ ਦੀਆਂ, ਅਸੀਂ ਆਸਟ੍ਰੇਲੀਆ ਦੀਆਂ ਵੀ ਨਿਊਜ਼ ਦੇਖਦੇ ਹੁੰਦੇ ਸੀ ਤੇ ਉਹਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਕਿ ਜੰਗ ਲੱਗੀ ਹੋਈ ਆ, ਬਿਲਕੁਲ ਦੌੜ ਲੱਗੀ ਹੋਈ ਆ ਕਿ ਚਾਈਨਾ ਅੱਗੇ ਹੋਏਗਾ ਇਸ ਖਿੱਤੇ ਦੇ ਵਿੱਚ ਜਾਂ ਭਾਰਤ ਜੀ। ਤੇ ਉਹਦੇ ਵਿੱਚ ਜਿਹੜੀ ਅਸੀਂ GDP ਦੀ ਗੱਲ ਕਰਦੇ ਹਾਂ 2014 ਤੋਂ ਪਹਿਲਾਂ ਜਿਹੜੀ +8 ਜਾ ਰਹੀ ਸੀ, ਉਹਦੇ ਹਿਸਾਬ ਦੇ ਨਾਲ ਕਹਿ ਰਹੇ ਸੀ ਕਿ 2030 ਦੇ ਵਿੱਚ ਭਾਰਤ ਨੇ ਚਾਈਨਾ ਨੂੰ ਵੀ ਪਿੱਛੇ ਕਰ ਲੈਣਾ। ਇੱਥੇ ਦੀਆਂ ਅਸੀਂ ਰਿਪੋਰਟਸ ਦੇਖਦੇ ਹੁੰਦੇ ਸੀ ਆਸਟ੍ਰੇਲੀਆ ਦੀਆਂ, ਇੱਥੇ ਜਦੋਂ ਰਿਪੋਰਟਸ ਦੇ ਵਿੱਚ ਦੇਖਦੇ ਸੀ ਤੇ ਉਹਦੇ ਵਿੱਚ ਗੱਲ ਕਰਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਜਿੰਨਾ ਜਿਹੜੀ ਬਾਅਦ ਵਿੱਚ ਮੇਕ ਇਨ ਇੰਡੀਆ ਦੀ ਆਪਾਂ ਗੱਲ ਕਹਿ ਰਹੀਏ ਕਿ ਉੱਥੇ ਦਾ ਜਿਹੜਾ ਸਮਾਨ ਬਣ ਰਿਹਾ ਆ ਉਹ ਇੰਡੀਆ ਭਾਵੇਂ ਚਾਈਨਾ ਦੇ ਨਾਲੋਂ ਥੋੜ੍ਹਾ ਮਹਿੰਗਾ, ਪਰ ਉਹ ਕੁਆਲਿਟੀ ਵਾਈਜ਼ ਬਹੁਤ ਵਧੀਆ। ਕੁਆਲਿਟੀ ਦੇ ਤੌਰ ਦੇ ਉੱਤੇ ਭਾਰਤ ਦੀ ਜਿਹੜੀ ਚੀਜ਼ ਆ ਉਹ ਬਹੁਤ ਵਧੀਆ ਆ, ਚਾਈਨਾ ਦੇ ਉੱਤੇ ਕੁਆਲਿਟੀ ਦੇ ਉੱਤੇ ਫਰਕ ਆ। ਇਹੋ ਜਿਹੀਆਂ ਰਿਪੋਰਟਸ ਅਸੀਂ ਅਕਸਰ ਦੇਖਦੇ ਸੀ, ਡਾਕੂਮੈਂਟਰੀਜ਼ ਇਹਨਾਂ ਚੀਜ਼ਾਂ ਦੇ ਉੱਤੇ ਬਣਦੀਆਂ ਹੁੰਦੀਆਂ ਸੀ। ਉਸ ਵੇਲੇ ਸਾਡਾ ਗੌਰਵ ਦੇ ਨਾਲ ਮਨ ਵੀ ਬੜਾ ਪ੍ਰਭਾਵਿਤ ਹੁੰਦਾ ਸੀ, ਬਿਲਕੁਲ। ਪਰ ਹੁਣ ਦੇ ਹਾਲਾਤ ਇਹ ਹੋ ਚੁੱਕੇ ਆ ਕਿ ਸਾਨੂੰ ਵਿਦੇਸ਼ਾਂ ਤੋਂ ਮਦਦ ਲੈਣੀ ਪੈ ਰਹੀ ਆ ਜੀ।
ਅਸੀਂ ਅੱਜ ਹੱਥ ਖੜੇ ਕਰ ਦਿੱਤੇ ਕਿ ਸਾਡਾ ਹੈਲਥ ਸਿਸਟਮ ਬਿਲਕੁਲ ਫੇਲਡ ਆ ਜੀ ਸਾਨੂੰ ਆਕਸੀਜਨ ਲੈਣ ਦੇ ਲਈ ਅਰਬ ਕੰਟਰੀਜ਼ ਦੀ ਜ਼ਰੂਰਤ ਪੈ ਗਈ ਜੀ ਅਸੀਂ ਅਰਬ ਕੰਟਰੀਆਂ ਦੇ ਉੱਤੇ ਆਕਸੀਜਨ ਦੇ ਸਿਲੰਡਰ ਜਿਹੜੇ ਉਹਨਾਂ ਤੋਂ ਮੰਗਵਾਏ ਆ ਭਾਵੇਂ ਅਸੀਂ ਬਾਅਦ ਦੇ ਵਿੱਚ ਠੱਪੇ ਰਿਲਾਇੰਸ ਦੇ ਲਾਤੇ ਬਿਲਕੁਲ ਕਿ ਤਾਂ ਕਿ ਕਿਸੇ ਲੋਕਾਂ ਨੂੰ ਕਿਉਂਕਿ ਆਮ ਲੋਕਾਂ ਤੱਕ ਨਹੀਂ ਅਸੀਂ ਗੱਲ ਪਹੁੰਚਣ ਦੇਣੀ ਅਮਰੀਕਾ ਤੋਂ ਸਾਨੂੰ ਇਮਦਾਦ ਆ ਰਹੀ ਆ ਹੈਲਪ ਆ ਰਹੀ ਆ ਤੇ ਅਮਰੀਕਾ ਸਾਨੂੰ ਪੁੱਛਦਾ ਵੀ ਜਿਹੜੀ ਤੁਹਾਨੂੰ ਇੰਨੇ ਕਰੋੜ ਦੀ ਅਸੀਂ ਇੰਨੇ ਕਰੋੜ ਡਾਲਰ ਦੀ ਭੇਜੀ ਆ ਇਮਦਾਦ ਜੀ ਉਹ ਕਿੱਥੇ ਗਈ ਸਾਨੂੰ ਤੁਸੀਂ ਦੱਸੋ ਤਾਂ ਸਹੀ ਬਿਲਕੁਲ ਤੁਹਾਨੂੰ ਇਹੀ ਨਹੀਂ ਪਤਾ ਤੇ ਅਸੀਂ ਇੰਨੇ ਨਲਾਇਕ ਸਾਬਤ ਹੋਏ ਆ ਕਿ ਜਿਹੜੀ ਸਾਨੂੰ ਹੈਲਪ ਆਉਂਦੀ ਵੀ ਆ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਇਹ ਬਿਹਾਰ ਨੂੰ ਭੇਜੀਏ ਅਸੀਂ ਇਹ ਯੂਪੀ ਨੂੰ ਭੇਜਣੀ ਆ ਜਾਂ ਅਸੀਂ ਉੱਤਰ ਪ੍ਰਦੇਸ਼ ਨੂੰ ਭੇਜਣੀ ਆ ਤੇ ਜਦੋਂ ਸਾਨੂੰ ਇਹੀ ਨਹੀਂ ਸਾਨੂੰ ਕੈਲਕੂਲੇਸ਼ਨਸ ਪਤਾ ਉੱਥੇ ਕਸਟਮ ਦੇ ਜਿਹੜਾ ਹੈਗਾ ਉੱਥੇ ਹੀ ਨਹੀਂ ਅਸੀਂ ਕਲੀਅਰ ਕਰਵਾ ਪਾਉਂਦੇ ਏਅਰਪੋਰਟ ਦੇ ਉੱਤੇ ਸਾਰੇ ਸਿਲੰਡਰ ਵਗੈਰਾ ਪਏ ਆ ਤੇ ਲੋਕ ਅੱਜ ਵੀ ਉਹਨਾਂ ਚੀਜ਼ਾਂ ਦੀ ਅਣਹੋਂਦ ਦੇ ਵਿੱਚ ਮਰ ਰਹੇ ਆ ਇਹਨੇ ਸਾਡਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਜੀ 2016 ਦੇ ਵਿੱਚ ਨੋਟਬੰਦੀ ਲਾਈ ਗਈ ਸੀ ਜੀ ਉਸ ਵੇਲੇ ਬਹੁਤ ਵੱਡਾ ਕਦਮ ਇਹ ਦੱਸਿਆ ਗਿਆ ਸੀ ਕਿ ਕਾਲਾ ਧਨ ਅਸੀਂ ਬਿਲਕੁਲ ਖਤਮ ਕਰ ਦੇਣਾ ਜੀ ਉਸ ਵੇਲੇ ਲੋਕ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਸੀ ਜੀ ਮੈਨੂੰ ਲੱਗਦਾ ਵੀ ਜਦੋਂ ਦੇ ਮੋਦੀ ਸਾਹਿਬ ਆਏ ਆ ਇਹਨਾਂ ਨੇ ਕਤਾਰਾਂ ਹੀ ਲਵਾਈਆਂ ਜੀ ਫਿਰ ਉਸ ਤੋਂ ਬਾਅਦ ਪਿਛਲੇ ਸਾਲ 2020 ਦੇ ਵਿੱਚ ਇਹਨਾਂ ਨੇ ਲੋਕਡਾਊਨ ਲਾ ਦਿੱਤਾ ਜੀ ਲੋਕਡਾਊਨ ਤੋਂ ਬਾਅਦ ਲੋਕਾਂ ਦੀਆਂ ਕਤਾਰਾਂ ਫੇਰ ਲੱਗੀਆਂ ਉਦੋਂ ਕਤਾਰਾਂ ਪਹਿਲਾਂ ਬੈਂਕਾਂ ਦੇ ਮੂਹਰੇ ਕਤਾਰਾਂ ਲਾਈਆਂ 2016 ਚ ਦੂਜੀ ਵਾਰ 2020 ਦੇ ਵਿੱਚ ਕਤਾਰਾਂ ਸੜਕਾਂ ਦੇ ਉੱਤੇ ਲੱਗ ਗਈਆਂ ਜਦੋਂ ਬਿਹਾਰ ਦੇ ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਤੁਰ ਕੇ ਬੰਦੇ ਗਏ ਜੀ ਤੁਸੀਂ ਹੈਰਾਨ ਹੋਗੇ ਇਹਨਾਂ ਦੇ ਵਿੱਚ ਬਿਲਕੁਲ ਕਿ ਉਹ ਜਿਹੜੇ ਲੋਕ ਨੇ ਉਹ ਤੁਰ ਕੇ ਜਾ ਰਹੇ ਆ ਗਰਮੀਆਂ ਦੇ ਵਿੱਚ ਜਦੋਂ ਪਾਣੀ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਰਾਜਸਥਾਨ ਵਾਲੇ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਬਹੁਤ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਰਾਹ 'ਚ ਮਰ ਗਏ ਉਹ ਪਹੁੰਚ ਨਹੀਂ ਸਕੇ ਆਪਣੇ ਘਰਾਂ 'ਚ ਉਹ ਵਿਚਾਰੇ ਗਰੀਬ ਲੋਕ ਇਦਾਂ ਦੇ ਹੈਗੇ ਆ ਕਿ ਉਹਨਾਂ ਦੀ ਗੱਲੇ ਨਹੀਂ ਪਹੁੰਚਦੀ ਮੀਡੀਆ ਨੇ ਉਹ ਜਿਹੜੀਆਂ ਗੱਲਾਂ ਬਿਲਕੁਲ ਛੁਪਾ ਕੇ ਰੱਖੀਆਂ ਜੀ ਇਹ ਤਾਂ ਅਸੀਂ ਬਹੁਤ ਵਧੀਆ ਆ ਕਿ ਅਸੀਂ ਪੰਜਾਬ ਦਾ ਮੀਡੀਆ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੜਾ ਐਕਟਿਵ ਆ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਦੇ ਆ ਪਰ ਤੁਸੀਂ ਇਹ ਦੇਖੋ ਕਿ ਕਿੱਡੇ ਉਹ ਤਰਸਯੋਗ ਪਾਤਰ ਨੇ ਕਿੰਨੇ ਉਹ ਵਿਚਾਰੇ ਗਰੀਬ ਲੋਕ ਨੇ ਉਹਨਾਂ ਦਾ ਤਾਂ ਕੋਈ ਮੀਡੀਆ ਹੈ ਨਹੀਂ ਬਿਹਾਰ ਦੇ ਗਰੀਬ ਲੋਕਾਂ ਦਾ ਕੋਈ ਮੀਡੀਆ ਹੈ ਨਹੀਂ ਉੱਥੇ ਲੋਕਲ ਵੀ ਹੈ ਨਹੀਂ ਤੇ ਬਾਹਰ ਵੀ ਕੋਈ ਨਹੀਂ ਉੱਤਰ ਪ੍ਰਦੇਸ਼ ਦੇ ਗਰੀਬ ਲੋਕਾਂ ਨੂੰ ਕੌਣ ਪੁੱਛਦਾ ਬਿਲਕੁਲ ਕਿਉਂਕਿ ਉਹਨਾਂ ਦੇ ਬੇਸ ਹੀ ਹੈ ਨਹੀਂ ਕਿਸੇ ਪਾਸੇ ਅਸੀਂ ਤਾਂ ਪੰਜਾਬ ਦੇ ਅਸੀਂ ਇਸ ਕਰੋ ਆਤਮ ਨਿਰਭਰ ਅਸੀਂ ਕਹਿ ਸਕਦੇ ਹਾਂ ਸਾਡੇ ਤੋਂ ਡਰਦੇ ਵੀ ਇਸੇ ਕਰਕੇ ਆ ਕਿ ਸਾਡੇ ਕੋਲ ਆਪਣਾ ਇੱਕ ਸਟੈਂਡ ਆ ਸਾਡਾ ਬਾਹਰ ਵੀ ਜਿੰਨਾ ਪੰਜਾਬ ਉੱਥੇ ਬੈਠਾ ਆ ਅਸੀਂ ਬਾਹਰ ਲੋਕਾਂ ਬਾਹਰਲੇ ਦੇਸ਼ਾਂ ਵਿੱਚ ਵੀ ਇੰਨੇ ਜ਼ਿਆਦਾ ਫੈਲੇ ਹੋਏ ਬਿਲਕੁਲ ਪਰ ਇਹ ਜਿਹੜੀਆਂ ਲਾਈਨਾਂ ਹੁਣ ਤੀਜੀ ਜਿਹੜੀ ਲਾਈਨ ਹੋਣ ਲੱਗ ਗਈ ਜੀ 2021 ਦੇ ਵਿੱਚ ਇਹ ਤੀਜੀ ਵਾਰ ਲਾਈਨ ਲੱਗ ਗਈ ਆ ਇਹ ਤੀਜੀ ਲਾਈਨ ਲੱਗ ਗਈ ਆ ਸ਼ਮਸ਼ਾਨ ਘਾਟਾਂ ਦੀ ਬਿਲਕੁਲ ਸ਼ਮਸ਼ਾਨ ਘਾਟਾਂ ਦੇ ਉੱਤੇ ਲੋਕਾਂ ਨੂੰ ਲਾਸ਼ਾਂ ਜਲਾਉਣ ਦੇ ਲਈ ਸਮਾਂ ਨਹੀਂ ਮਿਲ ਰਿਹਾ ਜੀ ਤੇ ਉਹਦੇ ਵਿੱਚ ਇੰਨੇ ਜ਼ਿਆਦਾ ਲੂਪ ਹੋਲ ਹੈਗੇ ਆ ਕਿ ਸਾਡਾ ਇਸ ਵੇਲੇ ਜਨਾਜ਼ਾ ਉਹ ਵੀ ਨਿਕਲ ਰਿਹਾ ਕਿ ਇਹਨਾਂ ਦੇ ਵਿੱਚ ਦੇਖੋ ਜੀ ਲਾਸ਼ਾਂ ਕਿੱਦਾਂ ਰੋਲ ਰਹੀਆਂ ਜੀ ਦੇਖੋ 3 ਸੰਸਕਾਰ ਬੰਦੇ ਦੇ ਮੰਨੇ ਗਏ ਆ ਆਪਣੀ ਜਿਹੜੀ ਲਾਈਫ ਦੇ ਵਿੱਚ ਜੀ 3 ਨਹਾਉਣ ਕਹਦੀ ਆ ਬਿਲਕੁਲ ਪਹਿਲਾ ਨਹਾਉਣ ਜਿਹੜਾ ਆ ਜਾਨੀ 3 ਨਹਾਉਣ ਬੰਦਾ ਇਦਾਂ ਦੇ ਕਰਦਾ ਜਿਹੜਾ ਆਪ ਨਹੀਂ 3 ਨਹਾਉਂਦਾ ਜੀ ਜਾਨੀ ਕਹਿ ਲਓ ਕਿ ਪਹਿਲਾ ਹੈਗਾ ਜਨਮ ਵੇਲੇ ਦਾ ਦੂਜਾ ਹੈਗਾ ਆ ਵਿਆਹ ਵੇਲੇ ਦਾ ਤੇ ਤੀਜਾ ਹੈਗਾ ਮਰਨ ਵੇਲੇ ਦਾ ਸਾਡੀ ਇਹ ਸੰਸਕ੍ਰਿਤੀ ਆ ਸਾਡਾ ਇਹ ਰਿਵਾਜ ਆ ਸਾਡਾ ਸੱਭਿਆਚਾਰ ਆ ਹੁਣ ਤੁਸੀਂ ਚਲੋ ਇਹ ਤਾਂ ਕਰੋਨਾ ਦੀਆਂ ਗੱਲਾਂ ਹੈਗੀਆਂ ਕਿ ਉਹਦੇ ਕਰਕੇ ਸਾਨੂੰ ਰੱਖਣੀਆਂ ਪੈਂਦੀਆਂ ਪ੍ਰੀਕਾਸ਼ਨਸ ਰੱਖਣੀਆਂ ਪੈਂਦੀਆਂ ਨਹਾਉਣ ਦੀ ਆਪਾਂ ਗੱਲ ਨਾ ਕਰੀਏ ਪਰ ਨਾਲ ਦੀ ਨਾਲ ਸਾਡੇ ਕੁਝ ਸੰਸਕਾਰ ਤਾਂ ਹੈ ਸੰਸਕਾਰ ਦੇ ਵਿੱਚ ਇਹ ਆ ਕਿ ਜਦੋਂ ਲਾਸ਼ਾਂ ਜਿਹੜੀਆਂ ਇੱਕੋ ਵਾਰੀ ਡਿਲੀਵਰ ਕੀਤੀਆਂ ਜਾਂਦੀਆਂ ਇਹ ਕਿਹਾ ਜਾਂਦਾ ਜੀ ਇੰਨੇ ਤੋਂ ਇੰਨੇ ਵਜੇ ਤੱਕ ਲਾਸ਼ਾਂ ਦੇਣੀਆਂ ਚਾਹੇ ਜਿੰਨੇ ਵਜੇ ਮਰਜ਼ੀ ਡੈਥ ਹੋਈ ਹੋਵੇ ਉਹ ਕਰੋਨਾ ਦੇ ਆਧਾਰ ਦੇ ਉੱਤੇ ਜੋ ਉਹਨਾਂ ਨੇ ਪ੍ਰੋਟੋਕਾਲ ਬਣਾਏ ਆ ਉਹ ਠੀਕ ਆ ਪਰ ਜਦੋਂ ਲਾਸ਼ਾਂ ਨਿਕਲਦੀਆਂ ਆ ਉਹਦੇ ਵਿੱਚ ਇਦਾਂ ਪਲਾਸਟਿਕ ਦੇ ਵਿੱਚ ਲਪੇਟੀਆਂ ਆ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਸਾਡਾ ਹੀ ਬੰਦਾ ਜਾਂ ਅਸੀਂ ਕਿਸੇ ਹੋਰ ਦੇ ਨੂੰ ਜਲਾਉਣ ਲੱਗੇ ਫਿਰ ਉਹਦੇ ਵਿੱਚ ਜਦੋਂ ਸ਼ਮਸ਼ਾਨ ਘਾਟ ਪਹੁੰਚਦੇ ਆ ਉੱਥੇ ਜਾ ਕੇ ਉਹ ਵੱਖਰੀ ਆਪਣੀਆਂ ਡਿਮਾਂਡਸ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਵੀ ਆ ਜਿੱਥੇ ਸੰਸਕਾਰ ਕਰ ਦਿੱਤਾ ਗਿਆ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਕਿਸੇ ਹੋਰ ਦਾ ਜਿਹੜੀ ਬਿਲਕੁਲ ਬਦਲ ਕੇ ਚਲੇ ਗਏ ਜਿਨ੍ਹਾਂ ਨੇ ਦੇਖ ਲਿਆ ਜਾਂ ਕਹਿ ਲਓ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਸ ਵੇਲੇ ਤਾਂ ਇੰਨਾ ਜ਼ਿਆਦਾ ਅਫਵਾਹ ਵੀ ਅੜਾਈਆਂ ਗਈਆਂ ਤੇ ਨਾਲ ਦੀ ਨਾਲ ਇੰਨਾ ਡਰ ਪਾ ਦਿੱਤਾ ਗਿਆ ਕਿ ਇਹਦੇ ਵਿੱਚ ਇੱਕ ਕੱਲ ਮੈਂ ਦੇਖ ਰਿਹਾ ਸੀ ਤੇ ਉਹਦੇ ਵਿੱਚ ਇੱਕ ਬੱਚਾ ਉਹ ਕਹਿ ਰਿਹਾ ਕਿ ਸਾਡਾ ਬੱਚਾ ਸੀ ਉਹਨਾਂ ਨੇ ਦਿੱਤਾ ਵੀ ਸਾਨੂੰ ਨਾ ਇਹਨਾਂ ਨੇ ਜੋ ਕਰਨਾ ਤੁਸੀਂ ਕਰ ਦਿਓ ਉਹ ਆਪਣੇ ਬੱਚੇ ਨੂੰ ਜਾਨੀ ਕਹਿ ਲਓ ਕਿ ਜਾਣ ਵੇਲੇ ਵਿਦਾ ਨਹੀਂ ਕਰ ਪਾ ਇਸ ਕਰਕੇ ਐਡੀ ਜ਼ਿਆਦਾ ਕਹਿ ਲਓ ਕਿ ਦੈਨੀ ਆਪਾਂ ਤਰੱਕੀ ਕਹਿ ਸਕਦੇ ਹਾਂ ਇਸ ਗੱਲ ਨੂੰ ਕਿ ਬਹੁਤ ਸਥਿਤੀ ਜਿਹੜੀ ਆ ਉਹ ਮਾੜੀ ਬਣੀ ਹੋਈ ਹੈ ਬਿਲਕੁਲ ਦਲਜੀਤ ਜੀ ਤੁਸੀਂ ਕਿਹਾ ਕਿ ਅਸੀਂ ਕਾਂਗਰਸੀ ਨਹੀਂ ਹੈਗੇ ਮੈਂ ਵੀ ਬਿਲਕੁਲ ਇੱਥੇ ਸਾਫ਼ ਕਰ ਦੇਣਾ ਚਾਹੁੰਦਾ ਕਿ ਅਸੀਂ ਨਾ ਤਾਂ ਕਾਂਗਰਸੀ ਨਾ ਅਕਾਲੀ ਨਾ ਬੀਜੇਪੀ ਅਸੀਂ ਕਿਸੇ ਪਾਰਟੀ ਦੇ ਹਾਮੀ ਨਹੀਂ ਨਾ ਹਮਾਇਤੀ ਨਾ ਵਿਰੋਧੀ
ਅਸੀਂ ਤਾਂ ਸਿਰਫ ਜਿਹੜੀ ਪੱਤਰਕਾਰੀ ਦਾ ਜਿਹੜਾ ਫਰਜ਼ ਆ ਉਹ ਨਿਭਾ ਰਹੇ ਆ, ਜਿਹੜੇ ਕਿਉਂਕਿ ਗੱਲ ਹਮੇਸ਼ਾ ਉਹਨਾਂ ਸਰਕਾਰਾਂ ਦੀ ਹੁੰਦੀ ਜਿਹੜੇ ਉਸ ਵੇਲੇ ਜਿਹੜੇ ਕੁਰਸੀ ਤੇ ਕਾਬਜ ਹੁੰਦੀਆਂ। ਬੇਸ਼ੱਕ ਜੋ ਭਾਰਤ ਦਾ ਸਿਸਟਮ ਹੁਣ ਤੱਕ ਦਾ ਹੈਗਾ, ਸਰਕਾਰਾਂ ਨੇ ਕਿਸੇ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ ਜਿੱਦਾਂ ਦੇ ਸਾਡੇ ਸਿਸਟਮ ਦੇ ਵਿੱਚ ਲੂਪ ਹੋਲਸ ਆ। ਪਰ ਹੁਣ ਜੋ ਹਾਲਾਤ ਆ, ਜੋ ਇਸ ਵੇਲੇ ਕਰੋਨੇ ਕਰਕੇ ਹਾਲਾਤ ਬਣ ਗਏ ਆ, ਸੋ ਸਰਕਾਰ ਜਿਹੜੀ ਮੌਜੂਦਾ ਆ ਉਹਦੇ ਬਾਰੇ ਗੱਲ ਕਰਨੀ ਪੈਂਦੀ ਆ, ਤਾਂ ਕਰਕੇ ਅਸੀਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਹੁਣ ਦਲਜੀਤ ਜੀ, ਆਪਣੀ ਸਿਸਟਮ ਦੀ ਗੱਲ ਚੱਲੀ ਤਾਂ ਇਹ ਵੀ ਰਿਪੋਰਟਾਂ ਆ ਰਹੀਆਂ ਕਿ ਹੁਣ ਸਰਕਾਰ ਕਹਿ ਰਹੀ ਹੈ ਕਿ ਗਿਣਤੀ ਘਟਣ ਲੱਗ ਪਈ ਕੇਸਾਂ ਦੀ। ਕੇਸ ਅੱਗੇ ਨਾਲੋਂ ਘਟ ਗਏ ਕਾਫੀ, ਪਹਿਲਾਂ 4-4.5 ਲੱਖ ਸੀ, ਹੁਣ 60-70 ਹਜ਼ਾਰ ਘਟ ਗਏ। ਪਰ ਲਾਸ਼ਾਂ ਦਾ ਜਿਹੜਾ ਤਾਂਤਾ, ਜਿਹੜਾ ਤੁਸੀਂ ਜਿਹੜਾ ਕਿਹਾ ਕਬਰਸਤਾਨ ਦੇ ਵਿੱਚ ਲਾਈਨਾਂ ਆ, ਉਹ ਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ। ਇਹਦੇ ਵਿੱਚ ਜਿਹੜਾ ਗੈਪ ਆ, ਜਿਹੜਾ ਸਮਾਨਤਾ ਜਿਹੜੀ ਗੱਲਾਂ ਦੇ ਵਿੱਚ ਨਹੀਂ ਬਣ ਰਹੀ। ਇਹ ਸਿਹਤ ਮੰਤਰਾਲਾ ਨੇ ਕਿਹਾ, ਜਿਹੜੀ ਆਪਣੀ ਹੈਲਥ ਮਿਨਿਸਟਰੀ ਆ, ਕਿ ਸਾਡੇ ਜਿਹੜੇ ਹੈਗੇ ਆ ਕਿ ਜਿਹੜੀ ਘਟ ਰਹੀਆਂ ਗਿਣਤੀਆਂ, ਕਿ ਸਾਡਾ ਬਹੁਤ ਜ਼ਿਆਦਾ ਹੁਣ ਵਧੀਆ ਚੱਲ ਰਿਹਾ ਜੀ। ਕਿਉਂਕਿ ਕਰੋਨਾ ਦੀਆਂ ਜਦੋਂ ਗਿਣਤੀ ਘਟਣ ਲੱਗ ਪਈ ਆ, ਉਹ ਤੋਂ ਆਪਾਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਆ ਕਿ ਹੁਣ ਅਸੀਂ ਪੀਕ ਤੋਂ ਥੱਲੇ ਆ ਗਏ ਹਾਂ। ਇਸ ਵੇਲੇ ਪੀਕ ਤੇ ਚੱਲਦਾ ਇਹ, ਪਰ ਕਿਹਾ ਇਹ ਵੀ ਜਾ ਰਿਹਾ ਵੀ ਸ਼ਾਇਦ ਇਹ ਪੀਕ ਹੋਰ ਵਧੇ। ਪਰ ਜਿੱਥੇ ਤੱਕ ਹੈਲਥ ਮਿਨਿਸਟਰੀ ਦੀ ਆਪਾਂ ਗੱਲ ਕਰ ਲਈਏ, ਇਹਦੇ ਵਿੱਚ ਥੋੜ੍ਹੀਆਂ ਕਹਿ ਸਕਦੇ ਆ ਕਿ ਸੰਦੇਹ ਆ, ਸ਼ੱਕ ਆ। ਸ਼ੱਕ ਇਸ ਆਧਾਰ ਦੇ ਉੱਤੇ ਹੈਗਾ ਕਿ ਜਿਹੜੀਆਂ ਇਹ ਅੰਕੜੇ ਦੱਸਦੇ ਆ ਉਹਦੇ ਦੇ ਵਿੱਚ ਤਾਂ ਉਹ ਅਮਰੀਕਾ ਵਰਗੇ ਜਿਹੜੇ ਉੱਥੇ ਦਾ ਮੀਡੀਆ ਹੈ ਉਹ ਕਹਿੰਦੇ ਆ ਵੀ ਇਹਦੇ ਨਾਲ ਤਾਂ ਕਈ ਗੁਣਾ ਜ਼ਿਆਦਾ ਇਹਨਾਂ ਦੀਆਂ ਮੌਤਾਂ ਹੋ ਰਹੀਆਂ, ਕਈ ਗੁਣਾ ਜ਼ਿਆਦਾ ਮਰੀਜ਼ ਹੈਗੇ ਆ। ਅਸੀਂ ਉੱਥੇ ਦੇ ਜੰਪਲ ਹੈਗੇ ਆ, ਸਾਨੂੰ ਪਤਾ ਆ ਕਿ ਬਹੁਤ ਸਾਰੇ ਲੋਕ ਸਾਡੇ ਹੁਣ ਵੀ ਕੰਟੈਕਟ ਦੇ ਵਿੱਚ ਹੈਗੇ ਆ, ਜਿਹੜੇ ਉੱਥੇ ਦੀਆਂ ਹਾਲਾਤ ਸਾਨੂੰ ਦੱਸਦੇ ਆ, ਅਸੀਂ ਪੁੱਛਦੇ ਆ, ਉਹ ਇਹੀ ਦੱਸਦੇ ਆ ਕਿ ਬਹੁਤ ਸਾਰੇ ਮਰੀਜ਼ ਤਾਂ ਆਪਣੇ ਆਪ ਨੂੰ ਚੈੱਕ ਹੀ ਨਹੀਂ ਕਰਵਾਉਂਦੇ। ਉਹਨਾਂ ਦੇ ਮਨਾਂ ਦੇ ਵਿੱਚ ਹਸਪੀਟਲਸ ਤੋਂ ਤਾਂ ਬਹੁਤ ਜ਼ਿਆਦਾ ਡਰ ਗਏ। ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਬੰਦਾ ਇੱਕ ਵਾਰੀ ਹਸਪਤਾਲ ਚਲੇ ਗਿਆ ਉਹ ਤਾਂ ਜੀ ਮਰਿਆ ਹੀ ਆਉਂਦਾ, ਉਹ ਤਾਂ ਠੀਕ ਹੋ ਕੇ ਆਉਂਦਾ ਹੀ ਨਹੀਂ। ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇੱਦਾਂ ਹੀ ਘਰ ਦੇ ਵਿੱਚ ਆਪਣੀ ਡੈਥ ਹੋ ਜਾਂਦੀ ਉਹਨਾਂ ਦੀ, ਪਰ ਉਹਨਾਂ ਹਸਪੀਟਲ ਲੈ ਕੇ ਨਹੀਂ ਜਾਂਦੇ। ਇਸ ਕਰਕੇ ਉਹ ਜਿਹੜਾ ਇੱਕ ਤਾਂ ਇਹ ਹੈਗਾ ਕਿ ਪੂਰੇ ਤਰ੍ਹਾਂ ਦੇ ਨਾਲ ਰਜਿਸਟ੍ਰੇਸ਼ਨ ਜੇ ਆਪਾਂ ਕਹਿ ਦਈਏ ਜਾਂ ਆਪਾਂ ਕਹਿ ਦਈਏ ਕਿ ਉਹਨੂੰ ਆਪਣੇ ਉਹ ਅੰਕੜਿਆਂ ਵਿੱਚ ਨਹੀਂ ਚੱਲਦਾ। ਇਹ ਬਹੁਤ ਵੱਡਾ ਤੱਥ ਹੈ ਦਲਜੀਤ ਜੀ ਕਿ ਅਸੀਂ ਗਿਣਤੀ ਕਰਕੇ ਖੁਸ਼ ਹੋ ਰਹੇ ਹਾਂ ਕਿ ਗਿਣਤੀ ਦੇ ਵਿੱਚ 60-70 ਹਜ਼ਾਰ ਦਾ ਫਰਕ ਪੈ ਗਿਆ। ਪਰ ਇਹ ਜਿਹੜਾ ਤੱਥ ਤੁਸੀਂ ਚੁੱਕਿਆ ਕਿ ਜਿਹੜੇ ਰਜਿਸਟਰ ਹੀ ਨਹੀਂ ਹੁੰਦੇ ਜਾਂ ਟੈਸਟ ਹੀ ਨਹੀਂ ਹੁੰਦੇ, ਸੋ ਸਰਕਾਰਾਂ ਨਾਲ ਉਹ ਸਟੈਪ ਚੁੱਕਣ ਦੀ ਬਜਾਏ ਕਿ ਹਰੇਕ ਦਾ ਟੈਸਟ ਕੀਤਾ ਜਾਵੇ ਜਾਂ ਇੱਦਾਂ ਦੇ ਪ੍ਰਬੰਧ ਕੀਤੇ ਜਾਣ ਕਿ ਕੋਈ ਵੀ ਇੱਦਾਂ ਦਾ ਕਿਸੇ ਨੂੰ ਵੀ ਸ਼ਿਕਾਇਤ ਆਉਂਦੀ ਤਾਂ ਉਹਦੀ ਪ੍ਰੋਪਰ ਤਰੀਕੇ ਨਾਲ ਜਾਂਚ ਹੋਵੇ, ਉਹਦੀ ਜਗ੍ਹਾ 'ਤੇ ਅਸੀਂ ਅੰਕੜਿਆਂ 'ਤੇ ਖੁਸ਼ ਹੋ ਰਹੇ ਹਾਂ। ਇਹ ਜਿਹੜਾ ਮੰਦਭਾਗਾ ਆ। ਜਿੱਦਾਂ ਤੁਸੀਂ ਗੱਲ ਕੀਤੀ ਕਿ ਰਜਿਸਟਰਡ ਕਿੰਨੇ ਹੋਏ ਰਜਿਸਟਰਡ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਸੰਦੇਸ਼ ਨਾਂ ਦੀ ਅਖਬਾਰ ਛਪਦੀ ਆ ਗੁਜਰਾਤ ਦੇ ਵਿੱਚ ਉਹਦਾ ਜਿਹੜਾ ਸੰਪਾਦਕ ਆ, ਉਹਦੀ ਕੁੜੀ ਤੇ ਉਹਦੀ ਘਰਵਾਲੀ, ਉਹ ਦੋਨੋਂ ਆਪਣੇ ਕਰੋਨਾ ਦਾ ਟੈਸਟ ਕਰਵਾਉਣ ਦੇ ਲਈ ਹਸਪੀਟਲ ਗਏ। ਗਾਂਧੀ ਨਗਰ ਦੀ ਗੱਲ ਆ, ਗਾਂਧੀ ਨਗਰ ਗੁਜਰਾਤ ਦੇ ਵਿੱਚ। ਤੇ ਉਹਨਾਂ ਨੇ ਜਦੋਂ ਆ ਕੇ ਘਰ ਉਹਨਾਂ ਨੂੰ ਦੱਸਿਆ ਕਿ 2 ਇੱਥੇ ਮੌਤਾਂ ਹੋਈਆਂ ਸੀ, ਤੇ ਡਾਕਟਰ ਕਹਿ ਰਹੇ ਆ ਵੀ ਇਹ ਜਿਹੜੀਆਂ 2 ਮੌਤਾਂ ਹੋਈਆਂ, ਜਾਣੀ ਉਹਨਾਂ ਨੇ ਲਾਸ਼ਾਂ ਦੇਖੀਆਂ ਬਈ 2 ਮੌਤਾਂ ਜਿਹੜੀਆਂ ਹੋਈਆਂ ਅੱਜ, ਤੇ ਉਹ ਮੌਤਾਂ ਹੋਈਆਂ ਆ ਕਰੋਨਾ ਦੇ ਨਾਲ। ਦੂਜੇ ਦਿਨ ਜਦੋਂ ਉਹਨੇ ਅਖਬਾਰ ਪੜ੍ਹੀ ਜਾਂ ਮੀਡੀਆ ਦੇਖਿਆ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਗਾਂਧੀ ਨਗਰ ਦੇ ਵਿੱਚ ਰਾਤੀ ਕੋਈ ਵੀ ਕਰੋਨਾ ਦੇ ਨਾਲ ਮੌਤ ਨਹੀਂ ਹੋਈ। ਸਾਰੇ ਗੁਜਰਾਤ ਦੇ ਵਿੱਚ 5 ਮੌਤਾਂ ਹੋਈਆਂ। ਉਸ ਤੋਂ ਬਾਅਦ ਉਹਦਾ ਮੱਥਾ ਠਣ ਗਿਆ ਕਿ ਕੱਲ ਤਾਂ ਮੇਰੇ ਘਰ ਦੇ ਉੱਥੇ ਗਏ ਸੀ, ਉਹਨਾਂ ਨੇ ਆਪਣੀ ਅੱਖੀ ਦੇਖਿਆ, ਡਾਕਟਰਾਂ ਨੇ ਦੱਸਿਆ ਵੀ। ਉਸ ਤੋਂ ਬਾਅਦ ਉਹ ਸੰਦੇਸ਼ ਅਖਬਾਰ ਨੇ ਇਹ ਅੰਕੜੇ ਛਾਪਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਅਹਿਮਦਾਬਾਦ ਦੇ ਵਿੱਚ ਹਸਪੀਟਲਸ ਦੇ ਉੱਤੇ ਕਹਿ ਲਓ ਕਿ ਚੈਕਿੰਗ ਕਰਨੀ ਸ਼ੁਰੂ ਕੀਤੀ, ਕਿ ਕਿੰਨੇ ਡਾਕਟਰਾਂ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਕਿੰਨੇ ਜਿਹੜੇ ਲੋਕ ਨੇ ਇੱਥੇ ਮਰੇ ਨੇ। ਉਸ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਉਹਨਾਂ ਨੇ ਫਿਗਰਸ ਕੱਢੀਆਂ, ਉਹਨਾਂ ਦੇ ਨਾਲੋਂ ਕਈ ਗੁਣਾ ਘੱਟ ਸਵੇਰ ਨੂੰ ਅਖਬਾਰਾਂ ਦੇ ਵਿੱਚ ਛਪਿਆ। ਜਿੰਨੇ ਲੋਕ ਅਹਿਮਦਾਬਾਦ ਇਕੱਲੇ ਦੇ ਵਿੱਚ ਮਰੇ ਸੀ, ਇਹ ਸਾਰੇ ਗੁਜਰਾਤ ਦਾ ਅੰਕੜਾ ਦੱਸਦੇ ਸੀ। ਉਸ ਤੋਂ ਬਾਅਦ ਉਹਨਾਂ ਨੇ ਹੋਰ ਜ਼ਿਆਦਾ ਅੱਗੇ ਡਾਟਾ ਵਧਾਇਆ, ਉਹਨਾਂ ਨੇ ਸ਼ਮਸ਼ਾਨ ਘਾਟ ਚੈੱਕ ਕਰਨੇ ਸ਼ੁਰੂ ਕੀਤੇ। ਜਦੋਂ ਗੁਜਰਾਤ ਦੀਆਂ ਦੂਜੇ ਦਿਨ ਦੀਆਂ ਅਖਬਾਰਾਂ ਸਰਕਾਰੀ ਰਿਪੋਰਟਾਂ ਛਪੀਆਂ ਕਿ ਰਾਤੀ ਜਿਹੜੀਆਂ ਆ 60 ਦੇ ਕਰੀਬ ਲੋਕ ਮੌਤ ਹੋਈ ਆ, ਤੇ ਜਦੋਂ ਉਹ ਦੱਸ ਰਹੇ ਆ ਕਿ ਕੱਲੇ ਅਹਿਮਦਾਬਾਦ ਦੇ ਵਿੱਚ ਇੱਕ ਬਿਗ ਸਿਟੀ ਆ, ਕੱਲੇ ਗੁਜਰਾਤ ਦੀ ਤਾਂ ਗੱਲ ਤੁਸੀਂ ਛੱਡੋ, ਉਹ ਕਹਿੰਦੇ ਵੀ 200 ਲਾਸ਼ਾਂ ਤਾਂ ਅਸੀਂ ਆਪਣੀ ਅੱਖੀਂ ਦੇਖੀਆਂ। ਇਹੀ ਰੌਲਾ ਨਾ ਦਲਜੀਤ ਜੀ ਕਿ ਅਸੀਂ ਜਿਹੜੀ ਸਰਕਾਰਾਂ ਆ ਉਹ ਪਿਛਲੇ 1 ਸਾਲ ਜਿਹੜੀਆਂ ਬਿਲਕੁਲ ਕਹਿੰਦੇ ਕੁੰਭ ਕਰਨ ਦੀ ਨੀਂਦ ਸੁੱਤੇ ਰਹੇ। ਜਦੋਂ ਕਰੋਨਾ ਚਲੇ ਗਿਆ ਤਾਂ ਇਹਨਾਂ ਨੂੰ ਲੱਗਾ ਕਿ ਸ਼ਾਇਦ ਵਾਪਸ ਨਹੀਂ ਆਉਣਾ, ਤਾਂ ਉਹ ਸਰਾਣੇ ਥੱਲੇ ਬਾਂਹ ਦੇ ਕੇ ਸੁੱਤੇ ਰਹੇ। ਇਹ ਕੰਮ ਕਰਨ ਦੀ ਬਜਾਏ ਹੁਣ ਸਿਰਫ ਅੰਕੜਿਆਂ ਦਾ ਫੇਰ ਬਦਲ ਕਰਕੇ ਦਿਖਾਇਆ ਜਾ ਰਿਹਾ ਕਿ ਨਹੀਂ ਅਸੀਂ ਇੱਥੇ ਕਾਬੂ ਪਾ ਰਹੇ ਹਾਂ।
ਦੇਖੋ ਹੁਣ ਉਹੀ ਇਹ ਹੈਗਾ ਕਿ ਅੰਕੜੇ ਜਿਹੜੇ ਆ ਉਹ ਦੱਸੇ ਨਹੀਂ ਜਾ ਰਹੇ, ਪਰ ਹੁਣ ਜਿਹੜਾ ਇੰਟਰਨੈਸ਼ਨਲ ਦੇਸ਼ ਨੇ ਉਹ ਇਸ ਗੱਲ ਦੇ ਉੱਤੇ ਸ਼ੱਕ ਪ੍ਰਗਟ ਕਰ ਰਹੇ ਆ ਜੀ। ਉਹ ਹਮੇਸ਼ਾ ਸਾਨੂੰ ਇੱਕ ਤਾਂ ਇਹ ਆ ਕਿ ਸਾਡੀ ਪਹਿਲਾਂ ਵੀ ਇਮੇਜ ਇਹ ਬਣੀ ਆ ਕਿ ਅਸੀਂ ਸੱਚੇ ਲੋਕ ਨਹੀਂ। ਬਿਲਕੁਲ। ਭਾਵੇਂ ਅਸੀਂ ਸੱਭਿਆਚਾਰਕ ਤੌਰ ਦੇ ਉੱਤੇ ਆਪਣੇ ਆਪ ਨੂੰ ਬਹੁਤ ਵੱਡਾ ਦੱਸਦੇ ਆ ਕਿ ਸਾਡਾ ਸੱਭਿਆਚਾਰ ਬਹੁਤ ਵੱਡਾ, ਸਾਡੀ ਵਿਰਾਸਤ ਬਹੁਤ ਵੱਡੀ ਆ ਜੀ। ਪਰ ਜਦੋਂ ਅਸੀਂ ਇਦਾਂ ਦੇ ਕੰਮ ਕਰਦੇ ਆ, ਜਦੋਂ ਇਦਾਂ ਦੇ ਫਰਾਡ ਕਰਦੇ ਆ, ਉਸ ਵੇਲੇ ਸਾਡੀ ਇਮੇਜ ਇਹੀ ਬਣਦੀ ਆ ਕਿ ਇਹ ਬੰਦੇ ਜਿਹੜੇ ਆ ਫਰਾਡ ਕਰਦੇ ਆ। ਜੀ। ਜਦੋਂ ਸਰਕਾਰਾਂ ਹੀ ਸਾਨੂੰ ਇਹ ਸਿਖਾਉਂਦੀਆਂ, ਸਰਕਾਰਾਂ ਸਹੀ ਚੀਜ਼ਾਂ ਹੀ ਨਹੀਂ ਦੱਸਦੀਆਂ। ਬਿਲਕੁਲ। ਹੁਣ ਸਰਕਾਰਾਂ ਤਾਂ ਆਪਣੇ ਆਪ ਨੂੰ ਕਹਿ ਲਓ ਕਿ ਇਹਨਾਂ ਨੇ ਤਾਂ ਟਰੰਪ ਸਾਹਿਬ ਦਾ ਜਦੋਂ ਦੌਰਾ ਕਰਨਾ ਸੀ ਤਾਂ ਕੰਧ ਪਾ ਕੇ ਉਹ ਗੱਲ ਕਹਿ ਦਿੱਤਾ ਇੱਥੇ ਜੀ ਅਮੀਰ ਲੋਕ ਹੀ ਰਹਿੰਦੇ। ਬਿਲਕੁਲ। ਜਦ ਕਿ ਉਹ ਅਗਲੇ ਸੈਟੇਲਾਈਟ ਰਾਹੀਂ ਵੀ ਦੇਖਦੇ ਆ, ਭੁੱਲੇ ਹੀ ਜਾਂਦੇ ਆ ਕਿ ਲੋਕ ਉਹਨਾਂ ਨੂੰ ਸਾਰਾ ਹੀ ਕੁਝ ਪਤਾ। ਜੀ। ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਨੇ, ਸੰਸਥਾਵਾਂ ਕੰਮ ਕਰਦੀਆਂ, ਉਹਨਾਂ ਨੂੰ ਸਾਰਾ ਹੀ ਪਤਾ। ਜੀ। ਤੁਸੀਂ ਕਿਹਦੇ ਕੋਲੋਂ ਲੁਕੋ ਰਹੇ ਆ? ਤੁਸੀਂ ਆਪਣੇ ਅੰਕੜੇ ਜੇ ਸਹੀ ਪ੍ਰਗਟ ਕਰੋਗੇ, ਹੋ ਸਕਦਾ ਆ ਕਿ ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਹੈਲਪ ਮਿਲੇ, ਤੁਸੀਂ ਉਹ ਵਧੀਆ ਤਰੀਕੇ ਦੇ ਨਾਲ ਉਹਨੂੰ ਹੋਰ ਵੀ ਨਜਿੱਠ ਸਕੋ। ਬਿਲਕੁਲ। ਤੁਸੀਂ ਉਹ ਬਾਬੇ ਰਾਮਦੇਵ ਦੀ ਵੀ ਵੀਡੀਓ ਵੇਖੀ ਹੋਣੀ ਹੈ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਲੋਕੀ ਕਹਿ ਰਹੇ ਆ ਆਕਸੀਜਨ ਨਹੀਂ ਹੈਗੀ, ਲੋਕੀ ਆਕਸੀਜਨ ਤੋਂ ਮਰ ਰਹੇ ਆ। ਜਿਹੜੇ ਤੁਹਾਡੇ ਦੋਵੇਂ ਬੰਨੇ ਲੱਗੇ ਆਕਸੀਜਨ ਦੇ ਸਿਲੰਡਰ ਹੈ, ਜਿੰਨੀ ਮਰਜ਼ੀ ਖਿੱਚੋ, ਜਿਸ ਤੋਂ ਬਾਅਦ ਉੱਤੇ ਪਰਚਾ ਵੀ ਹੋਇਆ ਹੈ। ਤੇ ਬਾਬਾ ਰਾਮਦੇਵ ਤਾਂ ਦੇਖੋ ਇਹ ਆ ਕਿ ਇਹ ਤਾਂ ਬਾਬਾ ਕਹਾਉਣ ਦੇ ਲਾਇਕ ਇਹ ਜੀ। ਬਾਬਾ ਤਾਂ ਮੈਨੂੰ ਲੱਗਦਾ ਇਹਨੂੰ ਹੁਣ ਵਿਅੰਗ ਦੇ ਤੌਰ ਦੇ ਉੱਤੇ ਲੈ ਲਿਆ। ਬਿਲਕੁਲ। ਜਿੱਦਾਂ ਕਈ ਲੋਕਾਂ ਨੂੰ ਅਮਲੀ ਕਹਿ ਦਿੱਤਾ ਜਾਂਦਾ। ਬਿਲਕੁਲ। ਇਹਨੂੰ ਤਾਂ ਬਾਬਾ ਜਿਹੜਾ ਢੋਂਗੀ ਰਾਮਦੇਵ ਕਹਿਣਾ ਚਾਹੀਦਾ ਮੇਰੇ ਹਿਸਾਬ ਨਾਲ। ਇਹਦਾ ਬਾਬਾ ਲਾਉਣ ਦਾ ਕੋਈ ਹੈ ਹੀ ਨਹੀਂ। ਜੀ। ਇਸ ਬੰਦੇ ਦਾ ਇੱਕੋ ਇੱਕ ਹੋ ਗਿਆ ਕਿ ਦੇਖੋ ਇਹ ਜ਼ਰੂਰ ਬੰਦੇ ਨੂੰ ਚੇਤਾ ਰੱਖਣਾ, ਇੱਕ ਰਵੀ ਸਿੱਧੂ ਨਾਂ ਦਾ ਬੰਦਾ ਸੀ 2002 ਦੇ ਵਿੱਚ ਕੈਪਟਨ ਸਰਕਾਰ ਦੇ ਵੇਲੇ ਉਹ ਫੜਿਆ ਗਿਆ ਸੀ। ਜੀ। ਉਸ ਵੇਲੇ ਜਿਹੜਾ ਮੇਨ ਸਰਵਿਸਿਜ਼ ਕਮਿਸ਼ਨ ਦਾ ਉਹ ਚੇਅਰਮੈਨ ਸੀ। ਜੀ। ਉਹ ਬੰਦੇ ਨੇ ਉਸ ਵੇਲੇ ਨੌਕਰੀਆਂ ਵੇਚੀਆਂ, ਡਾਕਟਰਾਂ ਦੀ ਭਰਤੀ ਕੀਤੀ, ਬਹੁਤ ਜ਼ਿਆਦਾ ਘਪਲਾ ਸੀ, ਬਹੁਤ ਵੱਡੇ ਲੈਵਲ ਦੇ ਉੱਤੇ ਕਰੋੜਾਂ ਰੁਪਈਆਂ ਦਾ ਘਪਲਾ ਸੀ ਉਹ। ਜੀ। ਰਵੀ ਸਿੱਧੂ ਦਾ ਬਾਅਦ ਦੇ ਵਿੱਚ ਇਹ ਹੋਇਆ ਕਿ ਜਦੋਂ ਬਾਅਦ ਵਿੱਚ ਰਿਪੋਰਟਾਂ, ਬਹੁਤ ਵੱਡਾ ਇੱਕ ਸਕੈਂਡਲ ਸੀ ਉਹ। ਜੀ। ਉਹਨੂੰ ਪੁੱਛਿਆ ਗਿਆ ਤੇ ਬਾਅਦ ਵਿੱਚ ਪਤਾ ਲੱਗਾ ਜੀ ਉਹ ਤਾਂ ਇੱਕ ਸ਼ੂਗਰ ਦਾ ਮਰੀਜ਼ ਹੈ, ਖੰਡ ਨਹੀਂ ਖਾ ਸਕਦਾ ਉਹ। ਜੀ। ਤੇ ਉਹਨੇ ਕਰੋੜਾਂ ਰੁਪਈਆ ਜਿਹੜਾ ਬੈਂਕਾਂ ਦੇ ਵਿੱਚ ਬਹੁਤ ਜ਼ਿਆਦਾ ਫੜ ਹੋਇਆ, ਉਹ ਕਰਨਾ ਕੀ ਸੀ? ਜੀ। ਜਿਹੜਾ ਬੰਦਾ ਖੰਡ ਨਹੀਂ ਖਾ ਸਕਦਾ, ਬਹੁਤ ਸਾਰੀਆਂ ਬਿਮਾਰੀਆਂ ਦਾ ਉਹ ਆਪਣੇ ਆਪ ਵਿੱਚ ਸ਼ਿਕਾਰ ਸੀ। ਬਿਲਕੁਲ। ਕਿ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਇੰਜੋਏ ਨਹੀਂ ਕਰ ਪਾਉਂਦਾ। ਜੀ। ਹੁਣ ਬਾਬਾ ਰਾਮਦੇਵ ਆ, ਇਹ ਪੈਸੇ ਦੇ ਮਗਰ ਇੰਨਾ ਜ਼ਿਆਦਾ ਦੌੜਿਆ ਹੋਇਆ, ਜਦ ਕਿ ਬਾਬੇ ਤਾਂ ਉਹ ਲੋਕ ਹੁੰਦੇ ਆ ਜਿਹੜੇ ਕਿ ਲੋਕਾਂ ਨੂੰ ਦੇ ਸਕਦੇ ਆ, ਉਹ ਕੁਝ ਉਮੀਦ ਨਹੀਂ ਰੱਖਦੇ। ਜੀ। ਉਹ ਤਾਂ ਦੇਣ ਆਉਂਦੇ ਆ ਦੁਨੀਆ ਨੂੰ। ਉਹ ਤਾਂ ਦੁਨੀਆ ਨੂੰ ਚਾਹੇ ਆਪਣੇ ਗਿਆਨ ਨੂੰ ਦੇ ਕੇ ਜਾਣ, ਜਾਂ ਆਪਣੀਆਂ ਕੁਝ ਇਦਾਂ ਦੀਆਂ ਚੀਜ਼ਾਂ ਛੱਡ ਕੇ ਜਾਣ, ਜਾਂ ਦਾਨ ਦੇ ਨਾਲ ਇਦਾਂ ਦੀਆਂ ਹੈਲਥ ਸੇਵਾਵਾਂ, ਐਜੂਕੇਸ਼ਨ ਦੇ ਉੱਤੇ, ਇਹੋ ਜਿਹਾ ਕੰਮ ਆ, ਇਹ ਬਾਬਿਆਂ ਦੇ ਕੰਮ ਆ। ਪਰ ਇਹਨੇ ਆਪਣਾ ਪੈਸਾ ਇੰਨਾ ਜ਼ਿਆਦਾ ਜੋੜਿਆ ਆ। ਜੇ ਹੁਣ ਤੁਸੀਂ ਕਹ ਲਓ ਕੱਲ ਨੂੰ ਆਪਾਂ ਕੋਟ ਪੈਂਟ ਪਾ ਕੇ ਬੈਠੇ, ਇਹ ਕੋਟ ਪੈਂਟ ਪਾ ਕੇ ਨਹੀਂ ਬੈਠ ਸਕਦਾ। ਜੀ। ਕਿਤੇ ਵੀ ਇਹਨੂੰ ਕਹਿ ਦੋ ਕਿ ਕੋਟ ਪੈਂਟ ਪਾ ਲਾ, ਉਹ ਦਲਜੀਤ ਜੀ ਉਹਨੂੰ ਪਾਉਣ ਦੀ ਲੋੜ ਨਹੀਂ, ਉਹਨੇ ਢਿੱਡ ਕਿਵੇਂ ਵਿਖਾਉਣਾ ਜਿਹੜਾ ਘਮਾਉਂਦਾ ਹੈ। ਢਿੱਡ ਘਮਾਉਂਦਾ, ਬਸ ਢਿੱਡ ਹੀ ਘਮਾਉਣ ਜੋਗਾ ਆ। ਤੇ ਉਹ ਕਰੋੜਾਂ ਰੁਪਈਆ ਕਰਨਾ ਕੀ ਆ? ਜੀ। ਜਿਹੜਾ ਕਰੋੜਾਂ ਰੁਪਈਆ ਇੰਨਾ ਲੱਗਾ ਪਤੰਜਲੀ ਦੇ ਰੂਪ ਦੇ ਵਿੱਚ, ਇੰਨਾ ਕੁਛ ਕੀਤਾ, ਨਾਲੇ ਜੇ ਕੋਟ ਪੈਂਟ ਪਾ ਲਿਆ ਤੇ ਕੱਲ ਨੂੰ ਭੱਜਣਾ ਪਿਆ ਸਟੇਜ ਤੋਂ, ਤੇ ਕੋਟ ਪੈਂਟ ਭੱਜਿਆ ਨਹੀਂ ਜਾਂਦਾ। ਤੇ ਨੇ ਭੱਜਿਆ ਤਾਂ ਧੋਤੀ ਨਾਲ ਵੀ ਨਹੀਂ ਜਾਂਦਾ, ਉਦੋਂ ਵੀ ਇਹ ਸਲਵਾਰ ਪਾਉਂਦਾ। ਤੇ ਇਸ ਕਰਕੇ ਇਹ ਜਿਹੜਾ ਕੋਰੋਨਲ ਦੇ ਨਾਂ ਦੇ ਉੱਤੇ ਇਹਨੇ ਕਿੰਨਾ ਗੁੰਮਰਾਹ ਲੋਕਾਂ ਨੂੰ ਕੀਤਾ, ਇੰਨਾ ਜ਼ਿਆਦਾ। ਫਿਰ ਸਾਡੇ ਦੇਖੋ ਮਿਨਿਸਟਰੀ ਵੀ ਇਦਾਂ ਦੀ ਆ, ਗਡਕਰੀ ਸਾਹਿਬ ਇਹਨਾਂ ਦੀ ਰਿਲੀਜ਼ ਕਰ ਰਹੇ। ਬਿਲਕੁਲ। ਇਸ ਕਰਕੇ ਬਈ ਜ਼ਰੂਰ ਆਪਾਂ ਨੂੰ ਦੇਖਣਾ ਪੈਣਾ ਇਹਨਾਂ ਦੀਆਂ ਚੀਜ਼ਾਂ ਨੂੰ, ਕਿ ਜਿਹੜੀਆਂ ਚੀਜ਼ਾਂ ਸਾਨੂੰ ਗੁੰਮਰਾਹ ਕਰਦੀਆਂ, ਸਾਡੀ ਖਿੱਲੀ ਉਡਾਉਂਦੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹਦੇ ਬਾਰੇ ਸਾਨੂੰ ਸੁਚੇਤ ਹੋਣਾ ਪੈਣਾ ਆ। ਆਪਣੇ ਦੇਸ਼ ਦੀ ਜਿਹੜੀ ਐਡੀ ਇਮੇਜ ਆ ਬਣੀ ਹੋਈ, ਅਸੀਂ ਇੱਥੇ ਲੋਕਾਂ ਨੂੰ ਭੁਗਤਣਾ ਤਾਂ ਸਾਨੂੰ ਪੈਂਦਾ ਜਦੋਂ, ਕਿਉਂਕਿ ਸਾਨੂੰ ਜਿਹੜਾ ਲੋਕਾਂ ਨੇ ਇਹ ਨਹੀਂ ਕਹਿਣਾ ਕਿ ਉਹ ਪੰਜਾਬੀ ਆ ਜਾਂ ਗੁਜਰਾਤੀ ਆ ਜਾਂ ਕੋਈ ਆ, ਉਹਨਾਂ ਲਈ ਤਾਂ ਇੰਡੀਅਨ ਆ। ਕੌਣ ਕੀ ਕਰਦਾ ਆ ਉਹਨਾਂ ਦੇ ਉੱਤੇ ਉਹ ਸਾਨੂੰ ਭੁਗਤਣਾ ਫਿਰ ਜ਼ਰੂਰ ਪੈਂਦਾ, ਚਾਹੇ ਕਮੈਂਟ ਦੇ ਤੌਰ ਦੇ ਉੱਤੇ ਸਾਨੂੰ ਸਾਡੇ ਵਰਕ ਪਲੇਸ ਦੇ ਉੱਤੇ ਕਹਿ ਦਿੱਤਾ ਜਾਂਦਾ। ਇਹ ਤਾਂ ਆਪਣੇ ਉੱਥੇ ਸਹੀ ਆ, ਇਹਨਾਂ ਲਈ ਤਾਂ ਗੱਲ ਸੌਖੀ ਆ। ਜਿੱਦਾਂ ਹੁਣ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਕਿ ਉੱਥੇ ਡਾਕਟਰ ਜਿਹੜੇ ਆ ਉਹ ਗੋਹਾ ਮਲ ਕੇ ਬੈਠੇ ਆ। ਬਿਲਕੁਲ। ਗਾਵਾਂ ਦਾ ਜੀ ਗੋਹਾ, ਇਹਦੇ ਤੁਸੀਂ ਆਪ ਦੇਖੋ ਵੀ ਐਡੀ ਵੱਡੀ ਜੇ ਤੁਸੀਂ ਖੋਜ ਕੀਤੀ ਹੋ ਆ, ਤੇ ਜਾ ਕੇ ਵਰਲਡ ਬੈਂਕ ਦਾ ਉੱਥੋਂ ਹੈਲਥ ਸਿਸਟਮ ਜਿਹੜਾ WHO ਆ, ਬਿਲਕੁਲ, ਉਹਨਾਂ ਤੋਂ ਜਾ ਕੇ ਕਹਿ ਲਓ ਵੀ ਅਸੀਂ ਅੱਜ ਦੀ ਖੋਜ ਆ ਕੀਤੀ ਆ, ਅਸੀਂ ਇਹਦੇ ਨਾਲ ਇਦਾਂ ਹੋਈ ਆ। ਤੁਸੀਂ ਲੋਕਾਂ ਦੇ ਵਿੱਚ ਸਾਡਾ ਵੀ ਜਿਹੜਾ ਮਜ਼ਾਕ ਆ ਉਹ ਉਡਾਉਂਦੇ ਆ, ਜਦੋਂ ਸਾਨੂੰ ਜਿਹੜੇ ਗੋਰੇ ਲੋਕ ਨੇ ਸਾਨੂੰ ਵੀਡੀਓ ਦਿਖਾ ਕੇ ਕਹਿੰਦੇ ਨੇ ਆਹ ਦੇਖੋ ਤੁਹਾਡੇ ਜਿਹੜੇ ਲੋਕ ਨੇ ਆਹ ਕੰਮ ਕਰਦੇ, ਤੇ ਸਾਡੇ ਲਈ ਉਹ ਸ਼ਰਮਿੰਦਗੀ ਹੁੰਦੀ ਆ। ਬਿਲਕੁਲ।
ਬਿਲਕੁਲ ਦਲਜੀਤ ਜੀ, ਗੱਲ ਰੌਲਾ ਇਹ ਆ ਕਿ ਜਦੋਂ ਕਿਤੇ ਨਾ ਕਿਤੇ ਤੁਹਾਡੀ ਅੰਧ ਭਗਤੀ ਤੁਹਾਡੇ ਕਹਿੰਦੇ ਹੁੰਦੇ ਸੋਚ ਤੇ ਜਾਂ ਤੁਹਾਡੇ ਦਿਮਾਗ ਤੇ ਹਾਵੀ ਹੋ ਜਾਂਦੇ, ਤੇ ਉਦੋਂ ਇਦਾਂ ਦੀਆਂ ਚੀਜ਼ਾਂ ਬਹੁਤ ਕੁਝ ਹੁੰਦੀਆਂ। ਪਰ ਉਹ ਕਰਦੇ ਚੰਦ ਕੁ ਲੋਕ ਆ ਤੇ ਭੁਗਤਣਾ ਸਾਰੀ ਕਮਿਊਨਿਟੀ ਨੂੰ ਪੈਂਦਾ ਆ। ਜਿੱਦਾਂ ਅਮਰੀਕਾ ਦੇ ਵਿੱਚ ਵੀ ਇੱਕ ਏਅਰਪੋਰਟ ਤੋਂ ਪਾਥੀਆਂ ਨਿਕਲੀਆਂ ਇੱਕ ਬੰਦੇ ਦੇ ਸਮਾਨ ਦੇ ਵਿੱਚੋਂ, ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆ। ਪਰ ਉਹ ਜਦੋਂ ਵਰਲਡ ਵਾਈਡ ਜਾਂਦੀਆਂ ਤੇ ਉਹਨਾਂ ਨੂੰ ਗੋਰਿਆਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਦਾ ਪਾਥੀਆਂ ਦਾ ਇਹਨਾਂ ਨੇ ਕਰਨਾ ਕੀ ਸੀ। ਦੇਖੋ ਇਹ ਜਿਹੜਾ ਪਾਥੀਆਂ ਆ, ਇਹ ਖਾਸ ਤੌਰ ਦੇ ਉੱਤੇ ਜੱਗ ਦੇ ਉੱਤੇ ਜਿਹੜੇ ਹਿੰਦੂ, ਦੇਖੋ ਇਹਦੇ ਵਿੱਚ ਅਸੀਂ ਇਹ ਜ਼ਰੂਰ ਕਵਾਂਗੇ ਕਿ ਅਸੀਂ ਕਿਸੇ ਧਰਮ ਦੇ ਅਗੇਂਸਟ, ਚਾਹੇ ਸਾਰੇ ਅਸੀਂ ਵੀ ਧਾਰਮਿਕ ਲੋਕ ਆ, ਸਾਰਿਆਂ ਦੀ ਅਸੀਂ ਇੱਜ਼ਤ ਕਰਦੇ ਹਾਂ ਜੀ। ਪਰ ਜਦੋਂ ਇਹ ਲੋਕਾਂ ਦੇ ਵਿੱਚ ਜਾਂਦਾ, ਇਹਨਾਂ ਲਈ ਉਹ ਨਵੀਆਂ ਚੀਜ਼ਾਂ ਆ। ਹੁਣ ਹਿੰਦੂਇਜ਼ਮ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਸਾਡੇ ਲਈ ਬੜੀਆਂ ਨਵੀਆਂ, ਬਿਲਕੁਲ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅਸੀਂ ਰਿਸਪੈਕਟ ਨਹੀਂ ਦੇ ਸਕਦੇ ਜੀ। ਇੱਦਾਂ ਹੀ ਸਿੱਖ ਧਰਮ ਦੇ ਵਿੱਚ ਉਹ ਚੀਜ਼ਾਂ ਹੋਣਗੀਆਂ ਜਿਨ੍ਹਾਂ ਬਾਰੇ ਉਹ ਨਹੀਂ ਜਾਣਦੇ ਹੋਣਗੇ, ਉਹ ਜਾਣ ਬੁੱਝ ਕੇ ਸਾਨੂੰ ਉਹ ਜਾਣੀ ਕਹਿ ਲਓ ਕਿ ਉਹ ਚਾਹਣਗੇ ਵੀ ਤਾਂ ਉਹ ਰਿਸਪੈਕਟ ਉਹ ਜਿਹੀ ਨਹੀਂ ਦੇ ਸਕਦੇ। ਇੱਦਾਂ ਮੁਸਲਮਾਨ ਹਰ ਇੱਕ ਦਾ ਆਪਣਾ ਕਟੀਰੀਆ ਇੱਕ ਬਣਿਆ। ਬਿਲਕੁਲ। ਪਰ ਜਦੋਂ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ, ਤੁਹਾਨੂੰ ਉੱਥੇ ਦਾ ਪ੍ਰੋਟੋਕੋਲ ਕਰਨਾ ਪੈਣਾ, ਉੱਥੇ ਦੇ ਅਨੁਸਾਰ ਤੁਹਾਨੂੰ ਚੱਲਣਾ ਪੈਣਾ ਜੀ, ਕਿ ਜਿੱਦਾਂ ਦਾ ਉੱਥੇ ਦਾ ਸਿਸਟਮ ਹੈਗਾ। ਹੁਣ ਇਹ ਪਾਥੀਆਂ ਆ, ਪਾਥੀਆਂ ਉੱਥੇ ਲੈ ਕੇ ਜਾਂਦੇ, ਖਾਸ ਤੌਰ ਤੇ ਇਹ ਜੱਗ ਇਹਨਾਂ ਨੇ ਕਰਨੇ ਹੁੰਦੇ, ਮੋਰੇ ਅਗਨੀ ਲਾਉਂਦੇ ਆ, ਜਾਂ ਗੂਗਲ ਦੀ ਧੂਣੀ ਵਗੈਰਾ ਜਿਨ੍ਹਾਂ ਨੇ ਕਰਨੀ ਹੁੰਦੀ ਆ, ਉਹਦੇ ਲਈ ਇਹ ਯੂਜ਼ ਕਰਦੇ ਆ। ਤੇ ਅਸੀਂ ਅਣਗਹਿਲੀ ਦੇ ਵਿੱਚ ਇਹ ਲੈ ਜਾਂਦੇ ਹਾਂ, ਜਾਣ ਪੁਣੇ ਦੇ ਵਿੱਚ ਲੈ ਜਾਂਦੇ ਹਾਂ ਜੀ। ਬਹੁਤ ਵਾਰੀ ਇਦਾਂ ਹੋਇਆ। ਤੇ ਉਹ ਜਦੋਂ ਉੱਥੇ ਲੈ ਕੇ ਗਏ ਆ, ਪਰ ਉਹਦੇ ਨਾਲ ਵੀ ਭੰਡੀ ਪ੍ਰਚਾਰ ਬਹੁਤ ਜ਼ਿਆਦਾ ਹੋਇਆ ਜੀ। ਤੇ ਉਹ ਹੈਗੀ ਤਾਂ ਇਹ ਹੈ ਹੀ ਆ ਕਿ ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਇਹ ਲੈ ਕੇ ਹੀ ਜਾਂਦੇ ਚੀਜ਼ਾਂ, ਜਦੋਂ ਅਸੀਂ ਆਉਂਦੇ ਵੀ ਹਾਂ ਕਿਸੇ ਵੀ ਇੱਕ ਚੀਜ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਂਦੇ, ਅਸੀਂ ਆਪਣੇ ਨਾਲ ਬੈਕਟੀਰੀਆ ਵਾਇਰਸ ਉਸ ਦੇਸ਼ ਦੇ ਲੈ ਕੇ ਜਾਂਦੇ ਜੀ। ਕਰੋਨਾ ਵੀ ਇੱਦਾਂ ਹੀ ਫੈਲਿਆ, ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਗਿਆ। ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਇੱਕ ਵਾਰੀ ਹਰਭਜਨ ਸਿੰਘ ਜਿਹੜਾ ਕਿ ਆਪਣਾ ਕ੍ਰਿਕਟਰ ਆ ਜੀ, ਨਿਊਜ਼ੀਲੈਂਡ ਦੇ ਵਿੱਚ ਇਹਦੇ ਬੂਟ ਰਖਾ ਲਏ ਸੀ ਉਹਨਾਂ ਨੇ, ਉਹਨੂੰ ਸਿਰਫ ਉਹ ਮਿੱਟੀ ਉੱਥੇ ਦੀ ਗਰਾਊਂਡ ਦੀ ਜਿੱਥੇ ਖੇਡਿਆ ਸੀ ਉਹਦੀ ਮਿੱਟੀ ਥੱਲੇ ਲੱਗੀ ਹੋਈ ਸੀ। ਬੜਾ ਉਦੋਂ ਹੋਇਆ ਜੀ, ਨਿਊਜ਼ੀਲੈਂਡ ਨੇ ਸਾਡੀ ਇਨਸਲਟ ਕੀਤੀ ਆ। ਪਰ ਹੁਣ ਆ ਕਰੋਨਾ ਵਾਇਰਸ ਤੋਂ ਬਾਅਦ ਲੋਕਾਂ ਨੂੰ, ਉਹਨਾਂ ਨੂੰ ਵੀ ਹੁਣ ਜ਼ਰੂਰ ਕੰਨ ਹੋ ਗਏ ਹੋਣੇ ਆ ਕਿ ਇਹ ਜਿਹੜੇ ਦੇਸ਼ ਨੇ ਇਹ ਬਚੇ ਵੀ ਤਾਂ ਹੀ ਹੋਏ ਨੇ, ਇਹ ਪਹਿਲਾਂ ਤੋਂ ਇਹ ਸੁਚੇਤ ਨੇ, ਇਹਨਾਂ ਨੂੰ ਪਤਾ ਆ ਕਿ ਕਿਸ ਤਰੀਕੇ ਦੇ ਨਾਲ ਬਿਮਾਰੀਆਂ ਫੈਲਦੀਆਂ। ਪਰ ਸਾਡੇ ਲੋਕਾਂ ਨੂੰ ਵੀ ਇਹ ਜ਼ਰੂਰ ਚਾਹੀਦਾ ਕਿ ਅਸੀਂ ਜਦੋਂ ਇੰਟਰਨੈਸ਼ਨਲ ਟਰੈਵਲ ਕਰਨਾ, ਉਸ ਵੇਲੇ ਅਸੀਂ ਉਸ ਦੇ ਜਿੱਥੇ ਜਾਣਾ ਉੱਥੇ ਦਾ ਪ੍ਰੋਟੋਕੋਲ ਹੈ ਜਿਹੜਾ ਉਹ ਜ਼ਰੂਰ ਰੱਖੀਏ। ਬਿਲਕੁਲ ਦਲਜੀਤ ਜੀ, ਨਾਲ ਦੀ ਨਾਲ ਜਾਂਦੇ ਜਾਂਦੇ ਆਪਾਂ ਜਿਹੜੀ ਗੰਗਾ ਯਮੁਨਾ ਦੇ ਵਿੱਚ ਇਸ ਵੇਲੇ ਲਾਸ਼ਾਂ ਰੋਜ਼ ਕਿਤੇ ਨਾ ਕਿਤੇ ਤੈਰ ਕੇ ਆ ਰਹੀਆਂ, ਇਕੱਠੀਆਂ ਹੋ ਰਹੀਆਂ, ਉਹਦੇ ਬਾਰੇ ਜ਼ਰੂਰ ਮੈਂ ਚਾਹੁੰਦਾ ਕਿ ਆਪਾਂ ਗੱਲ ਕਰੀਏ ਕਿ ਉਹ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਉਹਦੇ ਵਿੱਚ ਇੱਕ ਬਿਹਾਰ ਦੇ ਵਿੱਚ ਬਕਸਰ ਜ਼ਿਲ੍ਹਾ, ਉੱਥੋਂ ਗੰਗਾ ਲੰਘਦੀ ਆ, ਤੇ ਇੱਧਰ ਹਮੀਰਪੁਰ ਯੂਪੀ ਦੇ ਵਿੱਚ ਜੀ। ਇਹਨਾਂ ਦੋਨਾਂ ਸਟੇਟਸ ਦੇ ਵਿੱਚ ਵੀ ਇੱਕ, ਕਿਉਂਕਿ ਜੇ ਤਾਂ ਦੋਨਾਂ ਦੇ ਸਟੇਟਸ ਦੇ ਵਿੱਚ ਭਾਜਪਾ ਦੀ ਸਰਕਾਰ ਹੁੰਦੀ ਫਿਰ ਤਾਂ ਸ਼ਾਇਦ ਰੌਲਾ ਨਾ ਹੁੰਦਾ ਜੀ। ਹੁਣ ਇਹ ਕਹਿ ਰਹੇ ਆ ਯੋਗੀ ਆਦਿੱਤਿਆਨਾਥ ਦੀ ਗਵਰਨਮੈਂਟ ਵੀ ਇਹ ਤਾਂ ਬਿਹਾਰ ਦੇ ਲੋਕ ਨੇ ਜੀ, ਬਿਹਾਰ ਵਾਲੇ ਆਪਣਾ ਪੱਲਾ ਝਾੜੀ ਬੈਠੇ ਆ, ਕਹਿੰਦੇ ਜੀ ਨਹੀਂ ਇਹਦਾ 6-7 ਦਿਨ ਹੋ ਗਏ, ਫੁੱਲੀਆਂ ਹੋਈਆਂ ਲਾਸ਼ਾਂ ਆ, ਇਹ ਯੂਪੀ ਤੋਂ ਆਈਆਂ ਜੀ, ਇਹ ਸਾਡੇ ਬੰਦੇ ਨੇ। ਹੁਣ ਤੁਸੀਂ ਇਹ ਅਸਲ ਦੇ ਵਿੱਚ ਇਹਦਾ ਕਾਰਨ ਕੀ ਆ ਕਿ ਜਿਹੜਾ ਅੰਤਮ ਸੰਸਕਾਰ, ਜਿੱਦਾਂ ਆਪਾਂ ਗੱਲ ਕੀਤੀ ਆ ਕਿ ਸਾਡੇ ਹਿੰਦੂਇਜ਼ਮ ਦੇ ਵਿੱਚ, ਸਿੱਖੀਜ਼ਮ ਦੇ ਵਿੱਚ ਅਸੀਂ ਲਾਸ਼ਾਂ ਨੂੰ ਜਲਾਉਂਦੇ ਹਾਂ ਜੀ, ਪਰ ਇਸ ਵੇਲੇ ਇੰਨੀ ਜ਼ਿਆਦਾ ਸ਼ਾਰਟੇਜ ਹੋ ਗਈ ਆ ਲੱਕੜੀ ਦੀ ਵੀ। 12,000 ਦੱਸਦੇ ਆ ਕਿ ਬਿਹਾਰ ਯੂਪੀ ਦੇ ਵਿੱਚ ਜੇ ਸੰਸਕਾਰ ਕਰਨਾ 12,000 ਦੀ ਲੱਕੜ ਲੱਗ ਜਾਂਦੀ ਹੈ, ਇੰਨੀ ਲੱਕੜ ਮਹਿੰਗੀ ਹੋ ਗਈ, ਸੁੱਕੀ ਲੱਕੜ ਨਹੀਂ ਮਿਲ ਰਹੀ। 2,000 ਰੁਪਈਆ ਜਿਹੜਾ ਐਂਬੂਲੈਂਸ ਵਾਲਾ ਆ ਉਹ ਲੈ ਲੈਂਦਾ, 15,000 ਤੋਂ ਲੈ ਕੇ 20,000 ਤੱਕ ਵਿੱਚ ਪੰਡਤ ਦੀ ਫੀਸ ਆ, ਵਿੱਚ ਤੁਸੀਂ ਹੋਰ ਸਮੱਗਰੀ ਵੀ ਪਾਉਣੀ ਹੁੰਦੀ ਆ, 15 ਤੋਂ ਲੈ ਕੇ 20,000 ਤੱਕ ਦਾ ਜਿਹੜਾ ਖਰਚਾ ਆ ਉਹ ਅੰਤਮ ਸੰਸਕਾਰ ਦੇ ਉੱਤੇ ਆਉਂਦਾ ਜੀ। ਫਿਰ ਜਿਹੜੇ ਇਹਨਾਂ ਨੇ ਘਾਟ ਬਣਾਏ ਹੋਏ ਆ ਉਹ ਜ਼ਿਆਦਾਤਰ ਇਹ ਗੰਗਾ ਨਦੀ ਦੇ ਉੱਤੇ ਜਾਂ ਜਮਨਾ ਨਦੀ ਦੇ ਕੰਢੇ ਦੇ ਉੱਤੇ ਬਣਾਏ ਹੋਏ ਆ, ਜਿੱਥੇ ਜਿੱਥੇ ਵੀ ਉੱਥੇ 6-6 7-7 ਪਿੰਡਾਂ ਦੇ ਲੋਕ ਆਉਂਦੇ ਨੇ, ਇੱਕ ਥਾਂ ਦੇ ਉੱਤੇ ਉਹ ਆਪਣੀ ਕ੍ਰਿਮੇਸ਼ਨ ਕਰਦੇ ਆ ਜੀ। ਹੁਣ ਉਹਦੇ ਵਿੱਚ ਜਦੋਂ ਇੰਨਾ ਮਹਿੰਗਾ ਹੋ ਗਿਆ, ਮਹਿੰਗਾ ਹੋਣ ਦੇ ਨਾਲ ਲੋਕਾਂ ਨੇ ਇਹ ਦੇਖਿਆ ਕਿ ਉਹ ਜਿਹੜਾ ਆ ਦਰਿਆ ਦੇ ਵਿੱਚ ਉੱਥੇ ਲਾਸ਼ ਨੂੰ ਸੱਟ ਦਿੰਦੇ ਆ ਜੀ। ਉਹ ਜਿਹੜੀ ਲਾਸ਼ ਆ ਅੱਗੇ ਫਿਰ ਪਿੰਡਾਂ ਤੱਕ ਜਦੋਂ ਪਹੁੰਚਦੀ ਆ, ਪਰ ਇਹਦੇ ਵਿੱਚ ਇਹ ਆ ਕਿ ਕਿਉਂਕਿ ਹਿੰਦੂਇਜ਼ਮ ਵਿੱਚ ਪਹਿਲਾਂ ਵੀ ਇਹ ਰਿਹਾ ਆ, ਮੈਂ ਉਹ ਪੜ੍ਹ ਰਿਹਾ ਸੀ ਕਿ ਇਹ ਰਿਹਾ ਆ ਕਿ ਇਹ ਲਾਸ਼ਾਂ ਪਹਿਲਾਂ ਵੀ ਇੱਦਾਂ ਕਰਦੇ ਸੀ, ਪਰ ਜਿੱਦਾਂ ਸੱਪ ਦਾ ਕੱਟਿਆ ਆ ਉਹਨੂੰ ਜਲਾਉਂਦੇ ਨਹੀਂ ਇਹ ਜੀ, ਜੇ ਸੱਪ ਦੇ ਕੱਟਣ ਨਾਲ ਮੌਤ ਹੋਈ ਆ, ਜਾਂ ਦੂਜਾ ਹੈ ਕਿ ਜਿਹਨੂੰ ਕੋਹੜ ਹੋਇਆ ਹੋਵੇ ਉਹਨੂੰ ਵੀ ਇਹ ਜਲਾਉਂਦੇ ਨਹੀਂ ਜੀ। ਇਹ ਦੋਨਾਂ ਦੇ ਵਿੱਚ ਇੱਕ ਕਿਸੇ ਨਾਲ ਘੜਾ ਬੰਨ੍ਹ ਦਿੰਦੇ ਆ, ਜਾਂ ਕੇਲੇ ਦਾ ਦਰਖਤ ਆ ਉਹ ਬੰਨ੍ਹ ਦਿੰਦੇ ਆ ਤਾਂ ਕਿ ਵਿੱਚ ਡੁੱਬ ਜਾਵੇ ਜੀ, ਲਾਸ਼ ਨੂੰ ਥੱਲੇ ਡੁਬੋ ਦਿੱਤਾ ਜਾਂਦਾ ਵੀ ਤਾਂ ਕਿ ਬਿਮਾਰੀ ਆ ਅੱਗੇ ਨਾ ਫੈਲੇ ਜੀ। ਹੁਣ ਪਰ ਇਸ ਵੇਲੇ ਜਿਹੜਾ ਇਹਦੇ ਵਿੱਚ ਇਹ ਬਿਮਾਰੀ ਨਾਲ ਕੋਈ ਲੈਣ ਦੇਣ ਨਹੀਂ, ਇਹਦੇ ਵਿੱਚ ਇਹ ਆ ਕਿ ਉਹ ਇੰਨਾ ਜ਼ਿਆਦਾ ਸੰਸਕਾਰ ਮਹਿੰਗਾ ਆ, ਫਿਰ ਬਹੁਤ ਸਾਰੇ ਇੱਦਾਂ ਦੇ ਹੋ ਗਏ ਆ ਸ਼ਮਸ਼ਾਨ ਘਾਟ ਪਿੰਡਾਂ ਦੇ ਜਿਨ੍ਹਾਂ ਨੇ ਕਿ ਉਹ ਬਲੌਕ ਕਰ ਦਿੱਤੇ ਕਿ ਬਾਕੀ ਪਿੰਡਾਂ ਦੇ ਇੱਥੇ ਨਾ ਆਉਣ, ਉਹਨਾਂ ਦੇ ਕੋਲ ਕੋਈ ਆਪਸ਼ਨ ਹੀ ਨਹੀਂ ਬਚਦੀ।
ਉਹ ਗਰੀਬ ਲੋਕ ਜਿਹੜੇ ਨੇ ਉਹ ਆਉਂਦੇ ਨੇ ਤੇ ਉੱਥੇ ਜਾ ਕੇ ਉਹ ਕਰਕੇ ਚਲੇ ਜਾਂਦੇ ਨੇ, ਜਾਂ ਜਿਨ੍ਹਾਂ ਦੇ ਬਾਰੇ ਸ਼ੱਕ ਹੋ ਜਾਂਦੀ ਆ ਕਿ ਇਹ ਕਰੋਨਾ ਦਾ ਸੀਗਾ, ਉਹਦੇ ਬਾਰੇ ਕੋਈ ਬਾਅਦ ਵਿੱਚ ਕਈ ਸ਼ਮਸ਼ਾਨ ਘਾਟ ਵਾਲੇ ਕੋਈ ਜਾਂ ਬੰਦੇ ਨਹੀਂ ਮਿਲਦੇ, ਹਿਊਮਨ ਫੋਰਸ ਦੀ ਘਾਟ ਹੋ ਜਾਂਦੀ ਆ, ਉਹਦੇ ਕਰਕੇ ਉਹਨਾਂ ਨੂੰ ਸੱਟ ਦਿੱਤਾ ਜਾਂਦਾ। ਫਿਰ ਕਈ ਵਾਰੀ ਗਿੱਲੀਆਂ ਲੱਕੜਾਂ ਜਿਹੜੀਆਂ ਲਾਈਆਂ ਜਾਂਦੀਆਂ ਉਹਦੇ ਨਾਲ ਅੱਧ ਸੜੀਆਂ ਲਾਸ਼ਾਂ ਵੀ ਇਹਨਾਂ ਦੇ ਵਿੱਚ ਨਿਕਲੀਆਂ। 71 ਲਾਸ਼ਾਂ ਦੀ ਪੋਸਟਮਾਰਟਮ ਹੋਈ ਆ। ਉੱਥੇ ਦੇ ਜਿਹੜੇ ਵਸਨੀਕ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਆ, ਜਿਨ੍ਹਾਂ ਦੇ ਇੱਦਾਂ ਹੁਣ ਪਿੰਡ ਆਲੇ ਦੁਆਲੇ ਪਿੰਡਾਂ ਕੰਢੇ ਦੇ ਉੱਤੇ ਰਹਿੰਦੇ ਆ, ਉਹ ਕਹਿੰਦੇ ਆ ਸਾਡੇ ਲਈ ਤਾਂ ਖਾਣਾ ਵੀ ਮੁਸ਼ਕਲ ਹੋਇਆ, ਇੰਨਾ ਜ਼ਿਆਦਾ ਮੁਸ਼ਕ ਆ ਰਿਹਾ ਆ ਵੀ ਇਹ ਤਾਂ ਜਿੰਨਾ ਦੱਸ ਰਿਹਾ ਪ੍ਰਸ਼ਾਸਨ 70 71, ਉਹ ਕਹਿੰਦੇ ਵੀ ਇੱਥੇ ਤਾਂ ਬਹੁਤ ਜ਼ਿਆਦਾ ਲਾਸ਼ਾਂ ਹੁਣ ਤੱਕ ਆ ਰਹੀਆਂ। ਉਹਦੇ ਨਾਲ ਵੀ ਇਹਨਾਂ ਦੀ ਖਿੱਲੀ ਉੱਡਦੀ ਆ ਇਸ ਵੇਲੇ ਭਾਰਤ ਸਰਕਾਰ ਦੀ ਕਿ ਇਹ ਕਹਿ ਤਾਂ ਰਹੇ ਆ, ਪਰ ਇਸ ਵੇਲੇ ਹੁਣ ਤੁਸੀਂ ਯੂਪੀ 'ਚ ਦੇਖੋ ਜੀ, ਉਹਦੇ ਵਿੱਚ ਇਹ ਕਹਿੰਦੇ ਆ ਜੀ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਲਾਸ਼ਾਂ ਦੇ ਉੱਤੇ ਲਾਸ਼ਾਂ ਦੀ ਜਿਹੜੀ ਜਿੰਨਾ ਵੀ ਖਰਚਾ ਆਉਂਦਾ ਆ ਅਸੀਂ ਦੇਵਾਂਗੇ, ਉਹਨਾਂ ਨੇ ਇਹ ਦਿੱਤੀ ਆ। ਜਦ ਕਿ ਇਹਦੇ ਲਈ ਹੋਰ ਵੀ ਚੀਜ਼ਾਂ ਦੇ ਉੱਤੇ ਐਫਰਟ ਜਿਹੜੇ ਆ ਕਰਨੇ ਚਾਹੀਦੇ ਸੀ ਤੇ ਪਰ ਇਸ ਵੇਲੇ ਬੜਾ ਮਨ ਉਦਾਸ ਹੁੰਦਾ ਜਦੋਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਅਸੀਂ ਆਪਣੇ ਦੇਸ਼ ਤੋਂ ਸੁਣਦੇ ਹਾਂ। ਬਿਲਕੁਲ, ਇੱਥੇ ਇੰਦਰਜੀਤ ਵਰਮਾ ਹੋਣਾ ਦੀ ਟਿੱਪਣੀ ਆਈ ਹੈ, ਉਹ ਕਹਿੰਦੇ ਕਿ ਜਿਹੜੇ ਤੁਸੀਂ ਜਿਹੜੇ ਤੱਥ ਦੱਸ ਰਹੇ ਹੋ ਉਹਨਾਂ ਵਿੱਚ ਕਾਫੀ ਸੱਚਾਈ ਆ, ਕਿਉਂਕਿ ਜਿਹੜੇ ਇਸ ਵੇਲੇ ਹਾਲਾਤ ਆ ਤੇ ਜਿਹੜੇ ਤੱਥ ਦੱਸੇ ਜਾ ਰਹੇ ਉਹਨਾਂ ਵਿੱਚ ਕਾਫੀ ਫਰਕ ਆ। ਸੋ ਇਸ ਕਰਕੇ ਪ੍ਰੋਗਰਾਮ ਦੀ ਵੀ ਸ਼ਲਾਘਾ ਕਰ ਰਹੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਦਰਜੀਤ ਵਰਮਾ ਜੀ, ਇੱਦਾਂ ਹੀ ਪ੍ਰੋਗਰਾਮ ਨਾਲ ਜੁੜਿਆ ਕਰੋ। ਬਿਲਕੁਲ ਦਲਜੀਤ ਜੀ, ਜੋ ਇਸ ਵੇਲੇ ਰਿਪੋਰਟਾਂ ਆ ਰਹੀਆਂ, ਜਿਸ ਤਰੀਕੇ ਦੀਆਂ ਉੱਥੋਂ ਤਸਵੀਰਾਂ ਆ ਰਹੀਆਂ, ਵੀਡੀਓਜ਼ ਆ ਰਹੀਆਂ, ਉਹ ਬਹੁਤ ਡਰਾਵਣੀਆਂ, ਬਹੁਤ ਚਿੰਤਾਜਨਕ ਆ ਜੋ ਇਸ ਵੇਲੇ ਹਾਲਾਤ ਬਣੇ ਹੋਏ ਆ ਤੇ ਦਿਨ ਬ ਦਿਨ ਜਿਹੜੇ ਵਿਗੜਦੇ ਜਾ ਰਹੇ ਆ। ਪਰ ਅਸੀਂ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜੇ ਇਹ ਕਹਿ ਰਹੇ ਆ ਕਿ ਜਿਹੜੀ ਪੀਕ ਆ ਉਹ ਲੰਘ ਗਈ, ਜਿਹੜੀ ਕੇਸ ਘਟਣੇ ਸ਼ੁਰੂ ਹੋ ਗਏ, ਪਰਮਾਤਮਾ ਕਰੇ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਸੱਚਾਈ ਹੋਵੇ, ਜਿਹੜੀ ਅਸਲ ਦੇ ਵਿੱਚ ਕੇਸ ਆ ਉਹ ਦਿਨ ਬ ਦਿਨ ਘਟਣ ਤੇ ਇਸ ਜਿਹੜੀ ਬਿਮਾਰੀ ਤੋਂ ਨਿਜਾਤ ਮਿਲੇ ਤੇ ਭਾਰਤ ਨੂੰ ਜਿਹੜਾ ਆ ਉਹ ਕਾਫੀ ਜਿਹੜਾ ਇਸ ਵੇਲੇ ਹਾਲਾਤ ਬੁਰੇ ਬਣੇ ਹੋਏ ਆ ਉਹਦਾ ਸਾਹ ਸੌਖਾ ਹੋਵੇ। ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਆਪਾਂ ਇਹ ਕਹਿ ਰਹੇ ਹਾਂ ਕਰੋਨਾ ਵਾਇਰਸ, ਇਹ ਵੈਰੀਐਂਟ ਜਿਹੜਾ ਇੰਡੀਅਨ ਵੈਰੀਐਂਟ ਆ ਜਿਹੜਾ ਇੰਡੀਆ ਦੇ ਵਿੱਚ ਪਾਇਆ ਜਾਂਦਾ, ਉਹ ਕਹਿੰਦੇ ਵੀ ਇੰਨਾ ਸਟਰੋਂਗ ਹੈ ਹੀ ਨਹੀਂ, ਪਰ ਮੌਤਾਂ ਹੋਣ ਦਾ ਕਾਰਨ ਇੱਕੋ ਹੀ ਆ ਕਿ ਆਕਸੀਜਨ ਦੀ ਘਾਟ। ਜਦ ਆਕਸੀਜਨ ਇਹ ਤੁਹਾਡੇ ਕੋਲ ਹੈ ਨਹੀਂ ਤਾਂ ਮੌਤਾਂ ਹੋਣੀਆਂ ਹੀ ਆ। ਜੇ ਤੁਸੀਂ ਆਕਸੀਜਨ ਦੀ ਅੱਜ ਵੀ ਤੁਸੀਂ ਉਹਦੀ ਲੋੜ ਆ ਪੂਰੀ ਕਰਦੇ ਆ, ਅੱਜ ਵੀ ਕਦੀ ਦਿੱਲੀ ਵਾਲੇ ਰੌਲਾ ਪਾਉਣ ਲੱਗ ਜਾਂਦੇ ਸਾਡੇ ਕੋਲ ਜੀ ਹੈ ਨਹੀਂ, ਕਦੀ ਪੰਜਾਬ ਵਾਲੇ ਕਹਿਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਜਿੰਨਾ ਚਿਰ ਤੱਕ ਤੁਸੀਂ ਜਿਹੜੀਆਂ ਲੋੜਾਂ ਆ ਹਸਪੀਟਲ ਦੀਆਂ, ਹੁਣ ਵੀ ਸੁਚੇਤ ਹੋ ਜਾਣਾ ਚਾਹੀਦਾ ਗੌਰਮੈਂਟ ਨੂੰ, ਕਿਉਂਕਿ ਇਹ ਲਹਿਰ ਦੂਜੀ ਆ, ਤੀਜੀ ਲਹਿਰ ਵੀ ਆਉਣੀ ਆ, ਪਤਾ ਨਹੀਂ ਕਿੰਨੀਆਂ ਲਹਿਰਾਂ ਆਉਣੀਆਂ ਜੇ ਨਾ ਸੁਚੇਤ ਹੋ। ਬਿਲਕੁਲ, ਇਸ ਕਰਕੇ ਆਪਣੇ ਆਪ ਨੂੰ ਹੁਣ ਹਸਪੀਟਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ। ਲੋਕਾਂ ਨੂੰ ਵੀ ਇਹ ਚਾਹੀਦਾ ਕਿ ਅਸੀਂ ਧਾਰਮਿਕ ਮੁੱਦਿਆਂ ਤੋਂ ਉਹਨਾਂ ਨੂੰ ਵੀ, ਚਲੋ ਤੁਸੀਂ ਸਾਡੀ ਆਪਣੀ ਹੈਗੀ ਆ, ਤੁਸੀਂ ਉਹਨਾਂ ਨੂੰ ਦੇ ਸਕਦੇ ਆ ਮਹੱਤਤਾ, ਪਰ ਉਹਨਾਂ ਤੋਂ ਪਹਿਲਾਂ ਸਾਡਾ ਜਿਹੜਾ ਹੈਲਥ ਸਿਸਟਮ ਆ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ, ਉਹਦੇ ਉੱਤੇ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ, ਜੋ ਜਿਹੜਾ ਟਾਈਮ ਜਿਹੜਾ ਲੰਘ ਗਿਆ, ਜੋ ਕੁਛ ਹੋ ਗਿਆ ਉੱਤੇ ਤੇ ਕੁਛ ਕੀਤਾ ਨਹੀਂ ਜਾ ਸਕਦਾ। ਸੋ ਸਰਕਾਰਾਂ ਨੂੰ ਅਪੀਲ ਆ ਕਿ ਹੁਣ ਕੰਮ ਕਰਨ ਦਾ ਵੇਲਾ ਆ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ, ਜਿੱਦਾਂ ਤੁਸੀਂ ਗੱਲ ਕੀਤੀ ਕਿ ਤੀਸਰੀ ਵੇਵ ਆ ਸਕਦੀ ਆ ਜਾਂ ਚੌਥੀ, ਪਰਮਾਤਮਾ ਕਰੇ ਕਿ ਇੱਦਾਂ ਨਾ ਹੋਵੇ, ਪਰ ਜਿਹੜੀਆਂ ਸਾਨੂੰ ਤਿਆਰ ਰਹਿਣਾ ਪੈਣਾ। ਸੋ ਜੋ ਅਸੀਂ ਗਲਤੀਆਂ ਅਣਗਹਿਲੀਆਂ ਪਿੱਛੇ ਕੀਤੀਆਂ ਉਹ ਜੇ ਸਾਡੀਆਂ ਸਰਕਾਰਾਂ ਨਾ ਕਰਨ ਤਾਂ ਮੇਰੇ ਖਿਆਲ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਆ ਉਹ ਬਚ ਸਕਦੀਆਂ। ਸੋ ਦਲਜੀਤ ਜੀ, ਇਹਦੇ ਨਾਲ ਨਾਲ ਪ੍ਰੋਗਰਾਮ ਦਾ ਜਿਹੜਾ ਵੇਲਾ ਉਹ ਮੁਕੰਮਲ ਹੋ ਚੁੱਕਾ ਜੀ। ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਜੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਤਾਂ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਓ, ਤਾਂ ਜੋ ਅਸੀਂ ਉਸ ਕਮੀ ਪੇਸ਼ੀ ਨੂੰ, ਇਸ ਤਰੁੱਟੀ ਨੂੰ ਦੂਰ ਕਰਕੇ ਪ੍ਰੋਗਰਾਮ ਨੂੰ ਹੋਰ ਵਧੀਆ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀਏ। ਇਹ ਪ੍ਰੋਗਰਾਮ ਹਰ ਬੁੱਧਵਾਰ ਅਸੀਂ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ। ਤੁਸੀਂ ਜੁੜਿਆ ਕਰੋ ਪ੍ਰੋਗਰਾਮ ਦੇ ਵਿੱਚ, ਟਿੱਪਣੀਆਂ ਕਰਿਆ ਕਰੋ, ਗੱਲਬਾਤ ਰੱਖਿਆ ਕਰੋ ਆਪਣੀ ਇਸ ਪ੍ਰੋਗਰਾਮ ਦੇ ਵਿੱਚ। ਹੁਣ ਅਗਲੇ ਹਫਤੇ ਬੁੱਧਵਾਰ ਫਿਰ ਮੁਲਾਕਾਤ ਹੋਊਗੀ। ਤਦ ਤੱਕ ਲਈ ਮੈਨੂੰ, ਦੇਵ ਸਿੱਧੂ ਨੂੰ ਤੇ ਨਾਲ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।